ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਹੈਗੇ, ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਹੈਗੇ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮੰਟੀਕਾ ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਜਿਹੜੇ ਸਾਡੇ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅੱਜ ਅਗਸਤ ਦੀ 27 ਤਰੀਕ ਆ ਅਤੇ ਦਿਨ ਸੋਮਵਾਰ ਆ। ਬਿਲਕੁਲ ਜੀ, ਨਵੇਂ ਹਫ਼ਤੇ ਦੀ ਜਿਹੜੀ ਆ ਸ਼ੁਰੂਆਤ ਆ ਅਤੇ ਉਹ ਜਿਹੜੇ ਅਗਸਤ ਦੇ ਬਿਲਕੁਲ ਅਖੀਰਲੇ ਜਿਹੜੇ ਦਿਨ ਆ ਗਏ ਬਹੁਤ ਜਲਦੀ ਹਰਜੋਤ ਸਿੰਘ ਜੀ। ਇਸ ਵਾਰੀ ਸਮਾਂ ਇੱਦਾਂ ਲੱਗ ਰਿਹਾ ਸਾਲ ਦਾ ਬਤੀਤ ਹੋ ਰਿਹਾ, ਪਰ ਚਲੋ ਆਪਾਂ ਜਿੱਦਾਂ ਜੋ ਕੁਛ ਵੀ ਚੱਲ ਰਿਹਾ ਉਸ ਦੇ ਬਾਰੇ ਤੁਹਾਨੂੰ ਆਪਾਂ ਰੋਜ਼ਾਨਾ ਜਾਣਕਾਰੀਆਂ ਦਿੰਦੇ ਰਹਿੰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਕਿ ਸੋਮਵਾਰ ਤੋਂ ਸ਼ਨੀਚਰਵਾਰ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ 8:30 ਤੋਂ 9:30 ਵਜੇ ਤੱਕ, ਸ਼ੁੱਕਰਵਾਰ ਨੂੰ 8:30 ਤੋਂ 9 ਵਜੇ ਤੱਕ ਹੁੰਦਾ ਆ। ਅਤੇ ਆਓ ਪ੍ਰੋਗਰਾਮ ਦੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਸਪੋਂਸਰਸ ਆ, ਸਹਿਯੋਗੀ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ, ਜੌਹਲ, ਲਿਨਵੁੱਡ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ ਅਤੇ ਸਨਰਾਈਜ਼ ਬੈਂਕਟ ਹਾਲ, ਵੈਕਾਵਿਲ ਵਾਲੇ, ਜਿੱਥੇ 500 ਤੋਂ ਲੈ ਕੇ 1200 ਬੰਦਿਆਂ ਦੀ ਜਿਹੜੀ ਕਪੈਸਿਟੀ ਵਾਲੇ ਜਿਹੜੇ ਆ ਖੁੱਲ੍ਹੇ ਡੁੱਲੇ ਹਾਲ ਹੈਗੇ ਨੇ ਅਤੇ ਖੁੱਲ੍ਹੀ ਡੁੱਲੀ ਪਾਰਕਿੰਗ ਆ, 500 ਬੰਦਿਆਂ ਦੀ ਪਾਰਕਿੰਗ ਆ। ਅਤੇ ਉੱਥੇ ਦਾ ਪਹਿਲਾ ਜਿਹੜਾ 5 ਸਟਾਰ ਬੈਂਕਟ ਹਾਲ ਆ ਅਤੇ ਬੜੇ ਹੀ ਵਧੀਆ ਜਿਹੜੀ ਉੱਥੇ ਦੀ ਰੋਟੀ ਆ ਕਲੇ ਓਵਨ ਬਾਰ ਐਂਡ ਗ੍ਰਿਲ ਵਾਲਿਆਂ ਤੋਂ ਜਿਹੜੀ ਉਹ ਹੁੰਦੀ ਆ। ਹੋਰ ਜਾਣਕਾਰੀ ਲਈ ਕੇਟਰਿੰਗ ਦੇ ਲਈ ਅਤੇ ਹਾਲ ਜਿਹੜੇ ਬੁਕਿੰਗ ਦੇ ਲਈ ਕਾਲ ਕਰ ਸਕਦੇ ਹੋ 707-474-7003 ਜਾਂ 408-313-9202 ਦੇ ਉੱਤੇ। ਸਨਰਾਈਜ਼ ਬੈਂਕਟ ਹਾਲ, ਵੈਕਾਵਿਲ ਅਤੇ ਨਾਲ ਹੀ ਬੀਚ ਦਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਆਪਾਂ ਚਲੀਏ ਖਬਰਾਂ ਵੱਲ। 2 ਦਿਨ ਪਹਿਲਾਂ ਜਿਹੜੇ ਅਮਰੀਕਨ ਹੀਰੋ ਅਤੇ ਸਟੇਟ ਸੈਨੇਟਰ ਜਿਹੜੇ ਆ ਜੌਨ ਮਕੇਨ, ਉਹਨਾਂ ਦੀ ਜਿਹੜੀ ਡੈਥ ਆ ਉਹ ਹੋ ਗਈ ਸੀ ਐਰੀਜ਼ੋਨਾ ਦੇ ਵਿੱਚ। 81 ਸਾਲਾਂ ਦੇ ਸੈਨੇਟਰ ਜੌਨ ਮਕੇਨ, ਉਹ ਜਦੋਂ ਵੀਅਤਨਾਮ ਦੇ ਵਿੱਚ ਵਾਰ ਹੋਈ ਸੀ ਉਹ POW ਵੀ ਰਹੇ ਆ ਅਤੇ ਬਹੁਤ ਲੰਬੇ ਸਮੇਂ ਤੋਂ ਐਰੀਜ਼ੋਨਾ ਤੋਂ ਸਟੇਟ ਸੈਨੇਟਰ ਸੀ। ਸੋ ਜਿਹੜੇ ਸੈਨੇਟਰ ਜੌਨ ਮਕੇਨ ਆ ਉਹ ਬਹੁਤ ਮੁੱਦਿਆਂ ਦੇ ਉੱਤੇ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਸੀ ਉਹਨਾਂ ਨਾਲ ਰਲ ਕੇ ਵੀ ਕੰਮ ਕਰਦੇ ਰਹੇ ਆ। ਉਹਨਾਂ ਨੇ ਬਾਈ ਪਾਰਟਨਰਸ਼ਿਪ ਦੇ ਬੇਸ ਦੇ ਉੱਤੇ ਕਈ ਡਿਸੀਜ਼ਨ ਲਏ, ਜਿਸ ਤਰ੍ਹਾਂ ਓਬਾਮਾ ਕੇਅਰ ਦਾ। ਸੋ 2 ਦਿਨ ਦੇ ਲਈ ਵਾਈਟ ਹਾਊਸ ਵੱਲੋਂ ਜਿਹੜਾ ਫਲੈਗ ਆ ਉਹ ਡਾਊਨ ਕੀਤਾ ਗਿਆ ਸੀ। ਬਹੁਤ ਸਾਰੇ ਜਿਹੜੇ ਲੀਡਰ ਆ ਵਰਲਡ ਦੇ, ਉਹਨਾਂ ਨੇ ਇਹਦੇ ਵਿੱਚ ਦੁੱਖ ਜ਼ਾਹਰ ਕੀਤਾ ਫੈਮਿਲੀ ਨਾਲ। ਪ੍ਰੈਜ਼ੀਡੈਂਟ ਟਰੰਪ ਨੇ ਵੀ ਛੋਟੀ ਜਿਹੀ ਇੱਕ ਸਟੇਟਮੈਂਟ ਇਸ਼ੂ ਕੀਤੀ ਹੈਗੀ ਆ। ਅਤੇ ਜਦੋਂ ਹੁਣ ਉਹਨਾਂ ਦੀ ਫਾਈਨਲ ਸਰਵਿਸਿਜ਼ ਹੋਣਗੀਆਂ ਵਾਸ਼ਿੰਗਟਨ ਦੇ ਵਿੱਚ, ਅਤੇ ਕਹਿੰਦੇ ਵੀ 2 ਫਾਰਮਰ ਪ੍ਰੈਜ਼ੀਡੈਂਟ ਜਾਰਜ W. ਬੁਸ਼ ਅਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਿਹੜੇ ਆ ਉਹ ਆਪਣਾ ਜਿਹੜਾ ਉੱਥੇ ਮੈਮੋਰੀਅਲ ਸਰਵਿਸ ਦੇ ਵਿੱਚ ਹਿੱਸਾ ਲੈਣਗੇ। ਪਰ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਆ ਮਕੇਨ ਫੈਮਿਲੀ ਵੱਲੋਂ ਉੱਥੇ ਪਰੇ ਰਹਿਣ ਦੀ ਜਿਹੜੀ ਆ ਸਲਾਹ ਦਿੱਤੀ ਗਈ ਆ। ਬਿਲਕੁਲ, ਜਿਹੜੀ ਵਾਈਟ ਹਾਊਸ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਕੋਈ ਵੀ ਜਿਹੜੀ ਪ੍ਰੈਸ ਰਿਲੀਜ਼ ਜਿਹੜੀ ਨਹੀਂ ਕੀਤੀ। ਰਾਸ਼ਟਰਪਤੀ ਟਰੰਪ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਟਵਿੱਟਰ ਦੇ ਉੱਤੇ ਹੀ ਜਿਹੜਾ ਕਹਿ ਜੂੰਗਾ। ਉਹਨਾਂ ਨੇ ਬਸ ਇੱਕ, ਜਿੱਦਾਂ ਤੁਸੀਂ ਕਿਹਾ, ਬੜੀ ਇੱਕ ਛੋਟੀ ਜਿਹੀ ਟਵੀਟ ਜਿਹੜੀ ਉਹ ਕੀਤੀ, ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਉਹਨਾਂ ਦੇ ਜਿਹੜੇ ਐਜ਼ ਏ ਬੀਇੰਗ ਜਿਹੜਾ POW ਜਿਹੜੇ ਰਹੇ ਸੀ, ਪ੍ਰਿਜ਼ਨਰ ਆਫ ਵਾਰ ਰਹੇ ਸੀ, ਅਮਰੀਕਨ ਹੀਰੋ ਜਿੱਦਾਂ ਉਹਨਾਂ ਨੂੰ ਆਖਿਆ ਜਾਂਦਾ ਸੀ, ਉੱਦਾਂ ਦਾ ਜਿਹੜਾ ਕਿਸੇ ਵੀ ਤਰੀਕੇ ਦੀ ਚੀਜ਼ ਆ ਦੇਖੀ ਨਹੀਂ ਗਈ। ਅਤੇ ਉੱਦਾਂ ਜਿਹੜੇ ਸਾਬਕਾ ਰਾਸ਼ਟਰਪਤੀ ਆ ਓਬਾਮਾ, ਉਹਨਾਂ ਨੇ ਜ਼ਰੂਰ ਆਪਣੇ ਵੱਲੋਂ ਜਿਹੜੀ ਉੱਥੇ ਸਟੇਟਮੈਂਟ ਪਹਿਲਾਂ ਹੀ ਜਿਹੜੀ ਉਹ ਜਾਰੀ ਕਰ ਦਿੱਤੀ ਸੀ। ਜਿੱਦਾਂ ਆਪਾਂ ਦੱਸਿਆ ਸੀਗਾ ਵੀ ਵਿਚਾਰਕ ਮਤਭੇਦ ਉਹਨਾਂ ਦੇ ਜਿਹੜੇ ਬੜੇ ਸੀਗੇ, ਪਰ ਇੱਕ ਮੋਰਲ ਲੈਵਲ ਦੇ ਉੱਤੇ ਇਹਨਾਂ ਦਾ ਕੰਪਸ ਬੜਾ ਹਾਈ ਸੀਗਾ। ਇਹ ਜਿਹੜੀ ਸਾਰੇ ਜਾਣੇ ਆ ਉਹ ਆਖਦੇ ਨੇ, ਸਾਰੇ ਜਾਣੇ ਕਹਿੰਦੇ ਨੇ। ਸਭ ਨੂੰ ਯਾਦ ਹੋਊਗਾ ਜਦੋਂ ਇਹਨਾਂ ਦੀ ਬ੍ਰੇਨ ਦੀ ਕੈਂਸਰ ਦੀ ਜਿਹੜੀ ਟਰੀਟਮੈਂਟ ਸ਼ੁਰੂ ਵੀ ਹੋਈ ਸੀ, ਅਤੇ ਉਦੋਂ ਟਰੀਟਮੈਂਟ ਦੇ ਚੱਲਦਿਆਂ
ਸੈਨੇਟ ਦੇ ਵਿੱਚ ਵੋਟ ਪਾਉਣ ਦੇ ਲਈ ਵੀ ਜਿਹੜੇ ਆ ਉਹ ਪਹੁੰਚ ਗਏ ਸੀਗੇ। ਪਰ ਪਿਛਲੇ ਜਿਹੜੇ ਕਹਿ ਲਓ ਸਾਲ ਦੇ ਵਿੱਚ ਹੀ ਜਿਹੜਾ ਬ੍ਰੇਨ ਦਾ ਜਿਹੜਾ ਇਹਨਾਂ ਦੇ ਟਿਊਮਰ ਸੀਗਾ, ਕੈਂਸਰ ਸੀਗਾ, ਉਹ ਇੰਨੀ ਜ਼ਿਆਦਾ ਰਫ਼ਤਾਰ ਦੇ ਨਾਲ ਵਧਿਆ ਵੀ ਉਸ ਦੇ ਉੱਤੇ ਕਾਬੂ ਬਿਲਕੁਲ ਵੀ ਜਿਹੜਾ ਉਹ ਪਾਇਆ ਨਹੀਂ ਜਾ ਸਕਿਆ ਅਤੇ ਇਸ ਬਿਮਾਰੀ ਦੇ ਅੱਗੇ ਜਿਹੜਾ ਆ ਉਹ ਉਹਨਾਂ ਦਾ ਵੱਸ ਨਾ ਚੱਲਿਆ ਅਤੇ ਉਹ ਦਮ ਤੋੜ ਗਏ। ਅਤੇ ਹਰਜੋਤ ਸਿੰਘ ਜੀ, ਜਿਹੜੇ ਤੁਸੀਂ ਹਾਫ ਸਟਾਫ ਦੀ ਗੱਲ ਕੀਤੀ ਸੀ, ਉਸ ਨੂੰ ਲੈ ਕੇ ਵੀ ਵਿਵਾਦ ਜਿਹੜਾ ਆ ਉਹ ਬਣਿਆ ਹੋਇਆ ਆ। ਕਹਿੰਦੇ ਜ਼ਿਆਦਾਤਰ ਜਦੋਂ ਕੋਈ ਸਿਟਿੰਗ ਇੱਦਾਂ ਸੈਨੇਟਰ ਉਹਨਾਂ ਦਾ ਦੇਹਾਂਤ ਹੁੰਦਾ ਆ ਤਾਂ ਜਿੰਨੀ ਦੇਰ ਤੱਕ ਮੈਮੋਰੀਅਲ ਸਰਵਿਸ ਜਿਹੜੀ ਉਹ ਪੂਰੀ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਜਿਹੜਾ ਝੰਡਾ ਆ ਹਾਫ ਸਟਾਫ ਦੇ ਉੱਤੇ ਜਿਹੜਾ ਉਹ ਰਹਿੰਦਾ। ਪਰ ਇਹਨਾਂ ਨੇ ਪਹਿਲਾਂ ਹੀ ਜਿਹੜਾ ਹਾਫ ਸਟਾਫ ਤੋਂ ਉੱਤੇ ਵਾਪਸ ਜਿਹੜਾ ਆ ਉਹ ਕਰ ਦਿੱਤਾ ਆ। ਸੋ ਆਪਾਂ ਦੇਖਿਆ ਹੀ ਆ ਵੀ ਜਿਹੜੇ ਮੌਜੂਦਾ ਰਾਸ਼ਟਰਪਤੀ ਆ ਉਹ ਤਾਂ ਇਹੀ ਕਹਿੰਦੇ ਸੀਗੇ ਵੀ ਮੈਂ ਅਜਿਹੇ ਬੰਦੇ ਨੂੰ ਪਸੰਦ ਨਹੀਂ ਕਰਦਾ ਜਿਹੜਾ ਫੌਜੀ ਜਿਹੜਾ ਉਹ ਫੜਿਆ ਜਾਵੇ, ਅਤੇ ਖੁਦ ਬੰਦਾ ਉਹ ਆਪ ਜਿਹੜਾ ਡਰਾਫਟ ਤੋਂ, ਵੀਅਤਨਾਮ ਦੇ ਡਰਾਫਟ ਤੋਂ ਕਿੰਨੀ ਵਾਰੀ ਜਿਹੜਾ ਆ ਉਹ ਬਚਿਆ ਸੀਗਾ। ਚਲੋ ਠੀਕ ਆ, ਲੋਕ ਉਹਨਾਂ ਨੂੰ ਲਾਈਕ ਕਰਦੇ ਹੋਣਗੇ, ਪਰ ਇੱਕ ਮੁਲਕ ਦੇ ਲਈ ਆਪਣੀ ਜ਼ਿੰਦਗੀ ਜਿਹੜੀ ਦੇ ਕਈ ਸਾਲ ਐਜ਼ ਏ ਪ੍ਰਿਜ਼ਨਰ ਆਫ ਵਾਰ ਜਿਹੜਾ ਹੰਢਾ ਕੇ ਆਉਣਾ ਉਹ ਬਹੁਤ ਇੱਕ ਔਖਾ ਕੰਮ ਆ। ਉਹ ਜਿਹੜਾ ਉਸ ਚੀਜ਼ ਦੇ ਵਿੱਚ ਰਿਹਾ ਹੋਊਗਾ ਉਹੀ ਜਿਹੜਾ ਆ ਉਹ ਜਾਣ ਸਕਦਾ ਆ। ਬਾਕੀ ਕਾਫੀ ਜਿਹੜੀ ਸ਼ਰਧਾਂਜਲੀਆਂ ਇਹਨਾਂ ਨੂੰ ਜਿਹੜੀਆਂ ਇੱਥੇ ਮਿਲ ਰਹੀਆਂ ਆ, ਜਿੱਦਾਂ ਤੁਸੀਂ ਕਿਹਾ ਆ ਵੀ ਮਕੇਨ ਫੈਮਿਲੀ ਵੱਲੋਂ ਰਾਸ਼ਟਰਪਤੀ ਟਰੰਪ ਨੂੰ ਉੱਥੋਂ ਪਰੇ ਰਹਿਣ ਦੀ ਸਲਾਹ ਦਿੱਤੀ ਗਈ ਆ ਜੀ। ਸੋ ਜਿਹੜੇ ਸੈਨੇਟਰ ਜੌਨ ਮਕੇਨ ਆ, ਕਹਿੰਦੇ ਉਹਨਾਂ ਨੇ ਡੈਥ ਤੋਂ ਪਹਿਲਾਂ ਹੀ ਕਿਹਾ ਸੀ ਵੀ ਮੇਰੀ ਜਿਹੜੀਆਂ ਸਰਵਿਸਿਜ਼ ਦੇ ਉੱਤੇ ਦੋ ਜਿਹੜੇ ਰਹਿ ਚੁੱਕੇ ਪ੍ਰੈਜ਼ੀਡੈਂਟ ਹੈਗੇ ਆ, ਪ੍ਰੈਜ਼ੀਡੈਂਟ ਬਰਾਕ ਓਬਾਮਾ ਅਤੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਜਿਹੜਾ ਆ ਉੱਥੇ ਜਿਹੜੇ ਸੰਬੋਧਨ ਕਰਨ ਜੋ ਵੀ ਉੱਥੇ ਗਏ ਹੋਊਗੇ ਫਿਊਨਰਲ ਦੇ ਉੱਤੇ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੇ ਸੈਨੇਟਰ ਮਕੇਨ ਆ ਉਹ 2 ਵਾਰੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ USA ਦੇ ਵਿੱਚ ਲੜੇ ਸੀ, ਅਤੇ ਇੱਕ ਇਲੈਕਸ਼ਨ ਉਹ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਦੇ ਅਗੇਂਸਟ ਲੜੇ ਸੀ, ਅਤੇ ਇੱਕ ਇਲੈਕਸ਼ਨ ਜਿਹੜੀ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਅਗੇਂਸਟ ਲੜੇ ਸੀ, ਅਤੇ ਦੋਨੋਂ ਇਲੈਕਸ਼ਨ ਦੇ ਵਿੱਚ ਉਹ ਹਾਰ ਗਏ ਸੀ। ਪਰ US ਦੇ ਸੈਨੇਟਰ ਉਹ ਬਹੁਤ ਲੰਮਾ ਸਮਾਂ ਰਹੇ ਹੈਗੇ ਆ, ਬਿਲਕੁਲ 3 ਦਹਾਕੇ ਤੋਂ ਵੱਧ ਸਮਾਂ ਜਿਹੜਾ ਉਹ ਐਜ਼ ਏ ਐਰੀਜ਼ੋਨਾ ਤੋਂ ਸੈਨੇਟਰ ਜਿਹੜੇ ਉਹ ਰਹੇ ਨੇ। ਅਤੇ ਹੁਣ ਉਹਨਾਂ ਦੇ ਸੈਨੇਟਰ ਦੀ ਥਾਂ ਜਿਹੜੀ ਬਿਲਕੁਲ ਦੇਖੋ ਹੁਣ ਖਾਲੀ ਹੋ ਚੁੱਕੀ ਆ, ਅਤੇ ਆਈ ਥਿੰਕ ਜਿਹੜੇ ਐਰੀਜ਼ੋਨਾ ਦੇ ਗਵਰਨਰ ਆ ਉਹ ਇੱਕ ਨਿਯੁਕਤੀ ਜਿਹੜੀ ਆ ਉੱਥੇ ਕਰਨਗੇ ਜਿੰਨੀ ਦੇਰ ਤੱਕ ਆਈ ਥਿੰਕ ਉੱਥੇ ਦੀ ਇਲੈਕਸ਼ਨ ਮੁੜ ਕੇ ਦੁਬਾਰਾ ਆ ਉਹ ਅਨਾਊਂਸ ਜਿਹੜੀ ਨਹੀਂ ਹੁੰਦੀ। ਇਹ ਵੀ ਜ਼ਿਕਰਯੋਗ ਗੱਲ ਆ ਹਰਜੋਤ ਸਿੰਘ ਜੀ ਵੀ ਜਿਹੜੀ ਸੈਨੇਟਰ ਦੀ ਜਿਹੜਾ ਅਹੁਦਾ ਆ ਉਹਦਾ ਜਿਹੜਾ ਕਾਰਜਕਾਲ ਆ 6 ਸਾਲ ਦਾ ਆਈ ਥਿੰਕ ਜਿਹੜਾ ਹੁੰਦਾ ਲੰਮਾ ਸਮਾਂ ਜਿਹੜਾ ਆ ਉਹ ਚੱਲਦਾ ਆ। ਇਹ ਰੀਸੈਂਟਲੀ ਹੀ ਆਈ ਥਿੰਕ ਪਿਛਲੀਆਂ ਇਲੈਕਸ਼ਨ ਦੇ ਵਿੱਚ ਹੀ ਦੁਬਾਰਾ ਮੁੜ ਕੇ ਜਿਹੜੇ ਉੱਥੇ ਉਹ ਜਿੱਤੇ ਸੀਗੇ। ਸੋ ਕਾਫੀ ਲੰਮਾ ਸਮਾਂ ਜਿਹੜਾ ਅਜੇ ਇਲੈਕਸ਼ਨ ਨੂੰ ਪਿਆ, ਪਰ ਆਈ ਥਿੰਕ ਫੈਡਰਲ ਇਲੈਕਸ਼ਨ ਕਮਿਸ਼ਨ ਦੇਖੂਗੀ ਅਤੇ ਜਲਦ ਹੀ ਸ਼ਾਇਦ ਉੱਥੇ ਸਪੈਸ਼ਲ ਇਲੈਕਸ਼ਨ ਜਿਹੜੀਆਂ ਆ ਉਹ ਹੋ ਸਕਦੀਆਂ, ਹੁਣ ਨਵੰਬਰ ਵਿੱਚ ਨਹੀਂ, ਮੇ ਵੀ ਉਹ ਤੋਂ ਅਗਲੀ ਵਾਰ ਜਿਹੜੀਆਂ ਉੱਥੇ ਹੋ ਜਾਣ ਜੀ। ਤੇ ਅਗਲੀ ਖਬਰ ਵੱਲ ਚੱਲੀਏ। US ਤੇ ਮੈਕਸੀਕੋ ਜਿਹੜੇ ਆ ਲੇਟੈਸਟ ਖਬਰ ਆ ਰਹੀ, ਕਹਿੰਦੇ ਆਲਮੋਸਟ ਟ੍ਰੇਡ ਡੀਲ ਉਹਨਾਂ ਨੇ ਸਾਈਨ ਕਰ ਲਈ ਹੈਗੀ ਆ। ਨੈਫਟਾ ਨੂੰ ਰਿਪਲੇਸ ਕਰਨ ਜਾ ਰਹੇ ਆ ਪ੍ਰੈਜ਼ੀਡੈਂਟ ਟਰੰਪ। ਕਹਿੰਦੇ ਵੀ ਨਾਫਟਾ ਦਾ ਨਾਂ ਨਹੀਂ ਹੁਣ ਵਰਤਣਾ ਚਾਹੀਦਾ, 25 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਇਹ ਆਲਮੋਸਟ ਫੇਲਡ ਪ੍ਰੋਗਰਾਮ ਸੀ। ਤੇ ਕੁਛ ਕੁ ਘੰਟੇ ਪਹਿਲਾਂ ਹੀ ਜਿਹੜੀ ਆ ਮੈਕਸੀਕੋ ਦੀ ਜਿਹੜੇ ਆਫੀਸ਼ੀਅਲ ਆ ਅਤੇ US ਦੇ ਆਫੀਸ਼ੀਅਲ ਉਹਨਾਂ ਨੇ ਆਪਸ ਦੇ ਵਿੱਚ ਕਹਿੰਦੇ ਵੀ ਐਗਰੀਮੈਂਟ ਆਲਮੋਸਟ ਫਾਈਨਲ ਸਟੇਜ 'ਤੇ ਆ ਅਤੇ ਡੀਲ ਉਹਨਾਂ ਦੀ ਬਣ ਚੁੱਕੀ ਆ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਇਸ ਡੀਲ ਨੂੰ ਯੂਨਾਈਟਿਡ ਸਟੇਟਸ ਮੈਕਸੀਕੋ ਟ੍ਰੇਡ ਐਗਰੀਮੈਂਟ ਕਰਕੇ ਜਾਣਿਆ ਜਾਊਗਾ। ਜੀ, ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਵੀ ਜਿਹੜੀ ਨਾਫਟਾ ਆ ਉਸ ਦਾ ਇਸ ਦੇ ਵਿੱਚ ਨਾਂ ਨਹੀਂ ਹੋਊਗਾ, ਪਰ ਉਹਨਾਂ ਨੇ ਨਾਲ ਹੀ ਕੈਨੇਡਾ ਨੂੰ ਖੁੱਲ੍ਹਾ ਸੱਦਾ ਵੀ ਦਿੱਤਾ ਹੈ ਵੀ ਜੇ ਤੁਸੀਂ ਬਾਅਦ ਦੇ ਵਿੱਚ ਇਸ ਡੀਲ ਨੂੰ ਜੁਆਇਨ ਕਰਨਾ ਹੈ ਉਹ ਤੁਸੀਂ ਜੁਆਇਨ ਵੀ ਜਿਹੜਾ ਖੁਦ ਕਰ ਸਕਦੇ ਹੋ। ਮੈਕਸੀਕਨ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਹੈਗੇ ਆ, ਉਹਨਾਂ ਦੇ ਨਾਲ ਜਿਹੜੀ ਨਵੀਂ ਜਿਨ੍ਹਾਂ ਨੇ ਦਸੰਬਰ ਦੇ ਵਿੱਚ ਸਹੁੰ ਚੁੱਕਣੀ ਆ ਅਤੇ ਜਿਹੜੀ ਇਸ ਟਾਈਮ ਮੌਜੂਦਾ ਪ੍ਰਸ਼ਾਸਨ ਜਿਹੜਾ ਜਾਣ ਵਾਲਾ ਚੱਲ ਰਿਹਾ ਆ, ਇਹਨਾਂ ਦੇ ਜਿਹੜੇ ਬੰਦੇ ਆ ਇਸ ਡੀਲ ਦੇ ਵਿੱਚ ਜਿਹੜੇ ਮੌਜੂਦ ਸੀਗੇ। ਅਤੇ ਰਾਸ਼ਟਰਪਤੀ ਟਰੰਪ ਨੇ ਬੀਤੇ ਵੀਕਐਂਡ ਇਸ ਦਾ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਸੀਗਾ ਵੀ ਬੜੀ ਜਲਦ ਮੈਕਸੀਕੋ ਦੇ ਨਾਲ ਇੱਕ ਜਿਹੜੀ ਟ੍ਰੇਡ ਡੀਲ ਆ ਉਸ ਦੇ ਬਾਰੇ ਤੁਹਾਨੂੰ ਅਸੀਂ ਦੱਸਾਂਗੇ, ਅਤੇ ਇਹ ਆਲਮੋਸਟ ਫਾਈਨਲਾਈਜ਼ ਹੋਣ ਦੀ ਕਗਾਰ ਦੇ ਉੱਤੇ ਇਹ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਇਹ ਬਹੁਤ ਵੱਡਾ ਦਿਨ ਹੈਗਾ ਆ ਅੱਜ ਜਿਹੜਾ ਟ੍ਰੇਡ ਦੇ ਵਾਸਤੇ, ਅਤੇ ਇਹ ਬਹੁਤ ਵੱਡਾ ਦਿਨ ਹੈਗਾ ਆ ਕੰਟਰੀ ਦੇ ਵਾਸਤੇ। ਅਤੇ ਓਵਲ ਆਫਿਸ ਦੇ ਵਿੱਚ ਜਿਹੜੇ ਆ ਉਹ ਉੱਥੇ ਹੋਰ ਵੀ ਰਿਪੋਰਟਰ ਜਿਹੜੇ ਆ ਉੱਥੇ ਪਹੁੰਚੇ ਹੋਏ ਸੀਗੇ ਜਦੋਂ ਉਹ ਮੈਕਸੀਕਨ ਪ੍ਰੈਜ਼ੀਡੈਂਟ ਜਿਹੜੇ ਐਨਰੀਕੇ ਪੇਨਾ ਨੀਟੋ ਜੋ ਇਸ ਟਾਈਮ ਮੌਜੂਦਾ ਹੈਗੇ ਨੇ ਉਹਨਾਂ ਦੇ ਨਾਲ ਜਿਹੜਾ ਫੋਨ ਦੇ ਉੱਤੇ ਗੱਲਬਾਤ ਆ ਉਹ ਕਰ ਰਹੇ ਸੀ। ਅਤੇ ਸੋ ਉਹਨਾਂ ਨੇ ਨਾਲ ਕੈਨੇਡਾ ਨੂੰ ਵੀ ਜਿਹੜਾ ਆ ਉਹ ਸੱਦਾ ਇਸ ਦੇ ਵਿੱਚ ਦੇ ਦਿੱਤਾ ਵੀ ਭਾਈ ਜੇ ਤੁਸੀਂ ਬਾਅਦ 'ਚ ਜੁਆਇਨ ਕਰਨਾ ਆ ਉਹ ਤੁਸੀਂ ਕਰ ਸਕਦੇ ਹੋ। ਡੀਲ ਦੇ ਵਿੱਚ ਕੀ ਹੈਗਾ ਆ, ਕਿਵੇਂ ਹੈਗਾ ਆ,
ਇਹ ਅਜੇ ਡਿਟੇਲ ਜਿਹੜੀ ਆ ਉਹ ਵਾਪਸ ਆਉਣੀ ਅਜੇ ਉਹ ਆਊਗੀ। ਤੇ ਪਰ ਇਹ ਪਹਿਲੋਂ ਸਾਰੇ ਜਾਣੇ ਬੜੇ ਸੀਗੇ ਵੀ ਪਤਾ ਨਹੀਂ ਕੀ ਬਣੂਗਾ, ਪਰ ਕੋਈ ਵੀ ਮੁਲਕ ਜਿਹੜਾ ਆ ਜਿਹਦੇ ਨਾਲ ਐਕਸਪੋਰਟ ਇੰਪੋਰਟ ਦਾ ਕੰਮ ਹੁੰਦਾ ਉਹ ਤਾਂ ਡੀਲ ਬਣਾ ਕੇ ਰੱਖਣਾ ਹੀ ਚਾਹੁੰਦੇ ਆ, ਕਿਉਂਕਿ ਦੋਨਾਂ ਹੀ ਮੁਲਕਾਂ ਦੀ ਕਿਤੇ ਨਾ ਕਿਤੇ ਇਕੋਨਮੀ ਇੱਕ ਦੂਜੇ ਦੇ ਨਾਲ ਜਿਹੜੀ ਆ ਉਹ ਜੁੜਦੀ ਹੁੰਦੀ ਆ। ਤੇ ਇਹ ਇਸ ਚੀਜ਼ ਦੇ ਵਿੱਚ ਜਿਹੜੇ ਆ ਜ਼ਰੂਰ ਉਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਡਿਟੇਲਸ ਇਸ ਟ੍ਰੇਡ ਡੀਲ ਦੀਆਂ ਸਾਹਮਣੇ ਆਉਂਦੀਆਂ ਨੇ ਜੀ। ਸੋ ਇਸ ਸੰਬੰਧ ਦੇ ਵਿੱਚ ਕਾਰਲਾ ਹੇਲਜ਼ ਜਿਹੜੇ ਫਾਰਮਰ US ਟ੍ਰੇਡ ਰਿਪਰੈਜ਼ੈਂਟੇਟਿਵ ਹੈਗੇ ਆ ਤੇ ਚੀਫ ਹੈਗੇ ਨਾਫਟਾ ਨੈਗੋਸ਼ੀਏਟਰ, ਉਹਨਾਂ ਨੇ ਇਹ ਕਿਹਾ ਵੀ ਮੈਨੂੰ ਪੂਰੀ ਆਸ ਆ ਵੀ ਅਸੀਂ ਗੁੱਡ ਐਗਰੀਮੈਂਟ ਜਿਹੜਾ ਆ ਉਹ ਪ੍ਰੋਡਿਊਸ ਕਰਾਂਗੇ। 25 ਸਾਲਾਂ ਦਾ ਜਿਹੜਾ ਨਾਫਟਾ ਵਾਲਾ ਐਗਰੀਮੈਂਟ ਸੀ ਉਹ ਬਿਲਕੁਲ ਉਹ ਅਪਗ੍ਰੇਡ ਚਾਹੁੰਦਾ ਸੀ, ਤੇ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਮੈਕਸੀਕਨ ਆਫੀਸ਼ੀਅਲ ਜਿਹੜੇ ਆ ਉਹਨਾਂ ਨੂੰ ਕਿਹਾ ਵੀ ਜਿਹੜੀ ਲੈਟਨ ਅਮਰੀਕਨ ਕੰਟਰੀ ਹੈਗੀ ਆ ਉਹਨਾਂ ਨੂੰ ਫਾਰਮ ਪ੍ਰੋਡਕਟਸ ਜਿਹੜੇ ਆ USA ਤੋਂ ਇਮੀਡੀਏਟਲੀ ਜਿਹੜੇ ਬਾਈ ਕਰ ਦੇਣੇ ਚਾਹੀਦੇ ਹੈਗੇ ਆ। ਤੇ ਜਿਹੜੇ ਆਉਣ ਵਾਲੇ ਪ੍ਰੈਜ਼ੀਡੈਂਟ ਮੈਕਸੀਕੋ ਦੇ ਹੈਗੇ ਆਲਮੋ, ਜਿਨ੍ਹਾਂ ਨੂੰ ਨਿਕਨੇਮ ਕਰਕੇ ਜਾਣਿਆ ਜਾਂਦਾ ਆ, ਤੇ ਉਹ ਚਾਹੁੰਦੇ ਆ ਵੀ ਜਦੋਂ ਵੀ ਉਹ ਆਪਣੇ ਆਫਿਸ ਦੀ ਸਹੁੰ ਚੁੱਕਣ ਉਹ ਤੋਂ ਪਹਿਲਾਂ ਜਿਹੜਾ ਇਹ ਐਗਰੀਮੈਂਟ ਹੋ ਜਾਵੇ। ਜੀ ਬਿਲਕੁਲ, ਜਿੱਦਾਂ ਆਈ ਥਿੰਕ ਕਾਰਾਂ ਦੇ ਉੱਤੇ ਕੁਝ ਸਮਝੌਤਾ ਜਿਹੜਾ ਹੋ ਰਿਹਾ ਵੀ ਕਹਿੰਦੇ ਵੀ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਜਿਹੜੀ ਵੀ ਗੱਡੀ ਬਣੂਗੀ ਉਹ ਇੱਕ ਡਿਊਟੀ ਫ੍ਰੀ ਟਰੀਟਮੈਂਟ ਦੇ ਅਧੀਨ ਜਿਹੜੀ ਆ ਉਹ ਕੁਆਲੀਫਾਈ ਜਿਹੜੀ ਆ ਉਹ ਕਰ ਸਕਦੀ ਆ। ਤੇ ਪਰਸੈਂਟੇਜ ਹਰ ਇੱਕ ਕਾਰ ਦੇ ਵਿੱਚ ਪਹਿਲੋਂ ਜਿਹੜੀ 62.5% ਸੀ ਉਸ ਨੂੰ ਵਧਾ ਕੇ ਜਿਹੜਾ ਹੁਣ 75% ਤੇ ਜਿਹੜਾ ਆ ਉਹ ਕੀਤਾ ਗਿਆ ਹੈ। US ਤੇ ਮੈਕਸੀਕਨ ਡਿਪਲੋਮੈਟਸ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ ਆ। ਤੇ ਨਾਲ ਹੀ ਜਿਹੜੀਆਂ ਅਮਰੀਕਨ ਜਿਹੜੀਆਂ ਕੰਪਨੀਜ਼ ਜਿੱਦਾਂ ਉਹ ਮੈਕਸੀਕੋ ਤੋਂ ਆਉਣਾ ਆ, ਜਿੱਦਾਂ ਸਮਾਨ ਆਈ ਥਿੰਕ 2.5% ਤੱਕ ਦਾ ਜਿਹੜਾ ਟੈਰਿਫ ਆ ਉਸ ਦੇ ਉੱਤੇ ਵੀ ਜਿਹੜਾ ਆ ਉਹ ਮੰਨ ਗਏ ਨੇ। ਸੋ ਇਹ ਕਾਫੀ ਕੁਛ ਜਿਹੜਾ ਹੋ ਰਿਹਾ ਪਿਛਲੇ ਕਹਿੰਦੇ ਲੰਮੇ ਸਮੇਂ ਤੋਂ ਰਾਸ਼ਟਰਪਤੀ ਟਰੰਪ ਇਸ ਜਿਹੜਾ ਕਹਿ ਲਓ ਵੀ ਇੰਤਜ਼ਾਰ ਦੇ ਵਿੱਚ ਸੀਗੇ ਵੀ ਕੋਈ ਕਿਸੇ ਤਰੀਕੇ ਦੀ ਉੱਥੇ ਗੱਲਬਾਤ ਕਰਨ ਦਾ ਜਿਹੜਾ ਮੌਕਾ ਮਿਲੇ। ਤਾਂ ਹੁਣ ਜਿਹੜੇ ਐਲਮੋ ਉੱਥੋਂ ਦੇ ਪ੍ਰੈਜ਼ੀਡੈਂਟ ਇਲੈਕਟ ਨੇ ਉਹ ਮੈਕਸੀਕੋ ਤੋਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਹੋ ਰਹੀ ਆ, ਤੇ ਮੌਜੂਦਾ ਪ੍ਰਸ਼ਾਸਨ ਵੀ ਜਿਹੜਾ ਜਾਂਦਾ ਹੁਣ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਸਾਥ ਇਸ 'ਚ ਦੇ ਰਿਹਾ ਹੈਗਾ ਜੀ। ਬਿਲਕੁਲ, ਸੋ ਇਹਨੂੰ ਦੇਖਦੇ ਹੋਏ ਜਿਹੜੇ ਕੈਨੇਡਾ ਦੇ ਹੈਗੇ ਆ, ਕੈਨੇਡਾ ਦੇ ਫੋਰਨ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਵੀ ਬਹੁਤ ਜਲਦ ਜਿਹੜੀ ਆ ਇਹ ਨਾਫਟਾ ਐਗਰੀਮੈਂਟ ਆ ਜਾਂ ਨਾਫਟਾ ਟਾਕਸ ਆ ਉਹਦੇ ਵਿੱਚ ਜਿਹੜਾ ਕੁਛ ਨਾ ਕੁਛ ਵਰਕਆਊਟ ਕਰਨ ਜਾ ਰਹੇ ਹੈਗੇ ਆ ਬਾਇਲੇਟਰਲ ਇਸ਼ੂਜ਼ ਤੇ ਪਰ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਆ ਵੀ ਜਿਹੜਾ ਨਾਫਟਾ ਪਹਿਲਾਂ ਸੀ 3 ਮੁਲਕਾਂ ਦਾ, ਮੈਕਸੀਕੋ, USA ਤੇ ਕੈਨੇਡਾ, ਸੋ ਹੁਣ ਇਹ ਨਹੀਂ ਹੋਏਗਾ। USA ਤੇ ਕੈਨੇਡਾ ਦਾ ਡਿਫਰੈਂਟ ਹੋਊਗਾ ਤੇ USA ਤੇ ਮੈਕਸੀਕੋ ਦਾ ਡਿਫਰੈਂਟ ਹੋਊਗਾ। ਹਾਂਜੀ, ਇਹਦੇ ਵਿੱਚ ਇਹ ਵੀ ਇਸ ਦੇ ਪਿੱਛੇ ਗੱਲ ਹੈਗੀ, ਜ਼ਿਕਰਯੋਗ ਗੱਲ ਇਹ ਆ ਵੀ ਕਾਂਗਰਸ ਨੇ ਅਗਸਤ ਦੇ ਐਂਡ ਤੱਕ ਦਾ ਸਮਾਂ ਦਿੱਤਾ ਸੀ ਪ੍ਰਸ਼ਾਸਨ ਨੂੰ ਵੀ ਉਹ ਜਿਹੜੇ ਕੈਨੇਡਾ ਤੇ ਮੈਕਸੀਕੋ ਦੇ ਨਾਲ ਜਿਹੜੇ ਸਮਝੌਤੇ ਆ ਉਹ ਕਰ ਲੈਣ। ਤੇ ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ, ਅਗਸਤ ਮਹੀਨੇ ਦੇ ਵਿੱਚ ਹੀ ਸਮਝੌਤਾ ਇਸ ਲਈ ਜਿਹੜਾ ਕਰਾਰ ਕੀਤਾ ਗਿਆ ਆ ਵੀ ਨਹੀਂ ਤਾਂ ਜਿਹੜੇ ਹੁਣ ਮੌਜੂਦਾ ਰਾਸ਼ਟਰਪਤੀ ਆ ਉੱਥੇ ਦੇ ਉਹੀ ਇਸ ਦੇ ਉੱਤੇ ਸਾਈਨ ਕਰ ਸਕਣਗੇ, ਨਹੀਂ ਤਾਂ ਜਿਹੜੇ ਨਵੇਂ ਰਾਸ਼ਟਰਪਤੀ ਆ ਉਹਨਾਂ ਨੇ ਜਿਹੜੇ ਸਾਈਨ ਆ ਉਹ ਕਰਨੇ ਸੀਗੇ। ਜੇ ਅਗਸਤ ਤੋਂ ਬਾਅਦ ਦੇ ਵਿੱਚ ਮੈਕਸੀਕੋ ਨਾਲ ਸਮਝੌਤਾ ਹੁੰਦਾ ਤੇ ਹੋ ਸਕਦਾ ਕਹਿੰਦੇ ਵੀ ਜਿਹੜੀ ਐਲਮੋ ਵਾਲੇ ਆ ਉਹ ਉਸ ਦੇ ਵਿੱਚ ਚੇਂਜਿਸ ਵੀ ਜਿਹੜੇ ਆ ਉਹ ਕਰਵਾ ਸਕਦੇ ਸੀ। ਹੁਣ ਹਾਂ, ਉਹਨਾਂ ਦੇ ਬੰਦੇ ਜਿਹੜੇ ਜ਼ਰੂਰ ਉਹਨਾਂ ਦੀ ਸ਼ਮੂਲੀਅਤ ਸੀਗੀ ਵੀ ਕੀ ਟ੍ਰੇਡ ਡੀਲ ਜਿਹੜੀਆਂ ਆ ਉਹ ਹੋ ਰਹੀਆਂ ਨੇ ਅਮਰੀਕਾ ਦੇ ਨਾਲ, ਪਰ ਇਹ ਆ ਵੀ ਉਹਨਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਕਹੀ ਜਿਹੜੀ ਜਾਂ ਸੁਣੀ ਜਿਹੜੀ ਉਹ ਨਹੀਂ ਬਹੁਤੀ ਸੀ ਜਾਣੀ, ਪਰ ਹਾਂ ਵੀ ਉਹ ਮੌਜੂਦ ਜ਼ਰੂਰ ਸੀਗੇ। ਸੋ ਕਾਂਗਰਸ ਦੇ ਵੱਲੋਂ ਵੀ ਜਿਹੜਾ ਆ ਵਾਈਟ ਹਾਊਸ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਸੀਗਾ। ਸੋ ਇਹ ਵੀ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਕੈਨੇਡਾ ਦੇ ਨਾਲ ਵੀ ਕਿਸੇ ਨਾ ਕਿਸੇ ਐਗਰੀਮੈਂਟ ਦੇ ਉੱਤੇ ਜਿਹੜੇ ਰਹਿ ਗਏ 2-4 ਦਿਨ ਅਗਸਤ ਮਹੀਨੇ ਦੇ ਮੁੱਕਣ ਤੇ ਉਹ ਤੋਂ ਪਹਿਲਾਂ ਜਿਹੜਾ ਆ ਉਹ ਵੀ ਹੋ ਸਕੇ, ਉਹ ਵੀ ਹੋ ਸਕਦਾ ਵੀ ਨੈਗੋਸੀਏਸ਼ਨ ਜਿਹੜੀਆਂ ਚੱਲ ਰਹੀਆਂ ਹੋਣ ਜੀ। ਬਿਲਕੁਲ, ਸੋ ਮੈਕਸੀਕਨ ਪੈਸੋ ਦੀ ਜਿਹੜੀ ਕੀਮਤ ਆ ਉਹ ਵੀ 1.2% ਡਾਲਰ ਦੇ ਮੁਕਾਬਲੇ ਜਿਹੜੀ ਚੜ੍ਹ ਗਈ ਆ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਫੋਰਡ, ਜਨਰਲ ਮੋਟਰਸ, ਫੀਅਟ, ਕ੍ਰਾਈਸਲਰ, ਉਹਨਾਂ ਦੇ ਸ਼ੇਅਰ ਵੀ ਉੱਪਰ ਗਏ ਆ। ਕੈਟਰਪਿਲਰ ਦੇ ਸ਼ੇਅਰ 2.5% ਅੱਜ ਉੱਪਰ ਚਲੇ ਗਏ। ਇਸੇ ਤਰ੍ਹਾਂ ਬੋਇੰਗ ਕੰਪਨੀ ਦੇ 1.3% ਉੱਪਰ ਗਏ ਆ। ਤੇ ਪਹਿਲੀ ਵਾਰੀ ਕਹਿੰਦੇ ਆ ਵੀ ਨਾਸਡੈਕ ਜਿਹੜਾ ਆ ਉਹ 8000 ਨੂੰ ਹਿੱਟ ਕਰ ਗਿਆ ਆ, ਕਿਉਂਕਿ ਇਹਦਾ ਮੇਨ ਰੀਜ਼ਨ ਇਹੀ ਦੱਸਿਆ ਗਿਆ ਵੀ US ਤੇ ਜਿਹੜੀ ਮੈਕਸੀਕੋ ਨੇ ਟ੍ਰੇਡ ਡੀਲ ਬਣੀ ਆ ਉਹਦੇ ਨਾਲ ਅੱਜ ਜਿਹੜਾ ਸਟਾਕ ਆ ਉਹ ਲਗਭਗ 0.9% ਉੱਪਰ ਗਿਆ ਹੈਗਾ ਜੀ। 215 ਪੁਆਇੰਟ ਬਣਦੇ ਹੈਗੇ ਆਲਮੋਸਟ
ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਫਲੋਰੀਡਾ ਦੇ ਵਿੱਚ ਜਿਹੜੀ ਆ ਸ਼ੂਟਿੰਗ ਹੋਈ ਆ ਉਸ ਦੇ ਬਾਰੇ ਜਿਹੜੀ ਆ ਉਹ ਆਪਾਂ ਜਾਣਕਾਰੀ ਦੇਵਾਂਗੇ। ਇੱਦਾਂ ਸਰੋਤੇ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਇੰਡੀਆ ਮਾਰਕੀਟ ਦੀਆਂ ਦੋਨੋਂ ਲੋਕੇਸ਼ਨਸ ਤੇ ਲੱਗ ਚੁੱਕੀ ਹੈ ਭਾਰੀ ਸੇਲ, ਜਿੱਥੋਂ ਖਰੀਦ ਸਕਦੇ ਹੋ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ ਅਤੇ ਹਰ ਇੱਕ ਤਰ੍ਹਾਂ ਦਾ ਪੂਜਾ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਮਠਿਆਈਆਂ। ਆਰਗੈਨਿਕ ਗਰੋਸਰੀ ਦੇ ਨਾਲ ਪੰਜਾਬੀ ਰੇਡੀਓ USA ਦੇ ਸੈੱਟ ਵੀ ਮਿਲਦੇ ਹਨ ਅਤੇ ਲੈ ਸਕਦੇ ਹੋ ਗੁਰਬਾਨੀ ਰੇਡੀਓ। ਇਹ ਸੈਕਰਾਮੈਂਟੋ ਦੇ ਸਾਰੇ ਸਟੋਰਾਂ ਦਾ ਪ੍ਰਾਈਸ ਮੈਚ ਕਰਦੇ ਹਨ ਅਤੇ ਇਹਨਾਂ ਤੋਂ ਤੁਸੀਂ ਆਈਬ੍ਰੋ ਥ੍ਰੈਡਿੰਗ ਵੀ ਕਰਵਾ ਸਕਦੇ ਹੋ। Roseville location 1265 Pleasant Grove Boulevard number 100, Human Learning Center ਦੇ ਬਿਲਕੁਲ ਨਾਲ ਅਤੇ Arco AM/PM ਗੈਸ ਸਟੇਸ਼ਨ ਦੇ ਬਿਲਕੁਲ ਪਿੱਛੇ। ਤੇ Roseville ਲੋਕੇਸ਼ਨ ਦੇ ਲਈ ਗੱਲ ਕਰ ਸਕਦੇ ਹੋ ਵਰਿੰਦਰ ਜੀ ਨਾਲ 9167867666 916 786 7666 ਅਤੇ ਐਂਟੇਲੋਪ ਲੋਕੇਸ਼ਨ ਦੇ ਵਾਸਤੇ 5203 Elkhorn Boulevard Antelope। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਸ਼ਮੀਰ ਜੀ ਨਾਲ 9163385511 916 338 5511। ਇੰਡੀਆ ਮਾਰਕੀਟ ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ, ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916478 4444। ਐਡਰੈਸ 9308 Elgrove Boulevard, Elgrove। First choice pizza and curry Indian restaurant। ਕੀ ਤੁਸੀਂ ਵੀ ਡਾਈਟ ਅਤੇ ਐਕਸਰਸਾਈਜ਼ ਕਰਕੇ ਅੱਕ ਚੁੱਕੇ ਹੋ ਤੇ ਤੁਹਾਡਾ ਭਾਰ ਨਹੀਂ ਘਟ ਰਿਹਾ? ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਤੁਹਾਡੇ ਕੋਲ ਪਹੁੰਚ ਰਹੇ ਨੇ ਡਾਕਟਰ GS ਜੰਮੂ ਫ੍ਰੀ weight loss ਸਰਜਰੀ ਅਵੇਅਰਨੈਸ ਸੈਮੀਨਾਰ ਲੈ ਕੇ ਸੈਕਰਾਮੈਂਟੋ ਦੇ ਵਿੱਚ 17 ਸਤੰਬਰ ਨੂੰ ਸ਼ਾਮੀ 6 ਵਜੇ ਤੋਂ ਰਾਤੀ 8 ਵਜੇ ਤੱਕ 4 ਪੁਆਇੰਟਸ ਬਾਈ ਸ਼ੈਰਟਨ ਸੈਕਰਾਮੈਂਟੋ ਵਿਖੇ, ਜੋ ਕਿ ਬੈਰੀਐਟ੍ਰਿਕ ਸਰਜਰੀ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਇਸ ਸਰਜਰੀ ਦੇ ਨਾਲ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ ਅਤੇ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਡਾਇਬੀਟੀਜ਼ ਅਤੇ ਹਾਈ ਕੋਲੇਸਟ੍ਰੋਲ ਤੋਂ ਵੀ ਛੁਟਕਾਰਾ ਪਾ ਸਕਦੇ। ਅਤੇ ਇਹਨਾਂ ਸੈਮੀਨਾਰਸ ਤੇ ਤੁਸੀਂ ਮਿਲ ਸਕੋਗੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਬੈਰੀਐਟ੍ਰਿਕ ਸਰਜਰੀ ਕਰਵਾਈ ਹੈ ਅਤੇ ਲਾਭ ਪ੍ਰਾਪਤ ਕੀਤਾ ਹੈ। ਇਹਨਾਂ ਸੈਮੀਨਾਰਸ ਨੂੰ ਅਟੈਂਡ ਕਰਨ ਵਾਸਤੇ ਫ੍ਰੀ ਰਜਿਸਟ੍ਰੇਸ਼ਨ ਲਈ ਗੱਲ ਕਰ ਸਕਦੇ ਹੋ ਜਾਂ ਫਿਰ WhatsApp ਕਰ ਸਕਦੇ ਹੋ ਕੈਨੇਡਾ ਦੇ ਨੰਬਰ ਤੇ ਕਿਰਨ ਰਾਏ 905 791 7777 905791 7777 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ www.jammuhospital.com ਤੇ। ਇਹ ਹੈ ਪੰਜਾਬੀ ਰੇਡੀਓ USA। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530 415 5959। ਮੈਨੀ ਹੇਅਰ 530-300-7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਤੋਂ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਫਲੋਰੀਡਾ ਦੇ ਜਿਹੜੇ ਜੈਕਸਨਵਿਲ ਇਲਾਕੇ ਤੋਂ ਜਿਹੜੀ ਖਬਰ ਆ ਰਹੀ ਆ, ਉੱਥੇ ਕੱਲ ਇੱਕ ਜਿਹੜੀ ਵੀਡੀਓ ਗੇਮਸ ਦਾ ਇੱਕ ਟੂਰਨਾਮੈਂਟ ਸੀਗਾ, ਜਿਸ ਦੇ ਵਿੱਚ ਜਿਹੜੀ ਫੁੱਟਬਾਲ ਦੀ ਵੀਡੀਓ ਗੇਮ ਜਿਹੜੀ ਮੈਡਨ ਕਰਕੇ ਆ, ਉਸ ਦਾ ਟੂਰਨਾਮੈਂਟ ਹੁੰਦਾ ਹੈ। ਹਰ ਸਾਲ ਹਰ ਜਗ੍ਹਾ ਦੇ ਉੱਤੇ ਜਗ੍ਹਾ ਦੇ ਉੱਤੇ ਜਿਹੜੇ ਅਜਿਹੇ ਟੂਰਨਾਮੈਂਟ ਹੁੰਦੇ ਆ। ਅਤੇ ਕਹਿੰਦੇ ਮੇਨ ਕੰਪੀਟੀਸ਼ਨ ਵੇਗਸ ਦੇ ਵਿੱਚ ਹੋਣਾ ਸੀ। ਜਿਹੜਾ ਵੀ ਇੱਥੋਂ ਜਿੱਤਦਾ ਅਤੇ ਉਹ ਅੱਗੇ ਮੇਨ ਕੰਪੀਟੀਸ਼ਨ ਦੇ ਵਿੱਚ ਉੱਥੇ ਉਹਨੇ ਪਹੁੰਚਣਾ ਸੀ ਅਤੇ ਉੱਥੇ ਜਿਹੜਾ ਖਿਤਾਬ ਜਿੱਤ ਸਕਦਾ ਸੀਗਾ। ਅਤੇ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਕਈ ਲੋਕ ਜਿਹੜੇ ਕਿ ਗੇਮ ਦੇ ਵਿੱਚ ਕਹਿ ਲਓ ਵੀ ਖੇਡ ਰਹੇ ਸੀਗੇ ਅਤੇ ਅਚਾਨਕ ਉਹਨਾਂ ਨੂੰ ਗੋਲੀਆਂ ਜਦੋਂ ਸੁਣੀਆਂ, ਉਹਨਾਂ ਨੇ ਪਹਿਲਾਂ ਤਾਂ ਕਈਆਂ ਨੂੰ ਇਹੀ ਲੱਗਾ ਵੀ ਗੇਮ ਦੇ ਵਿੱਚ ਹੀ ਆ, ਪਰ ਜਦੋਂ ਗੋਲੀਆਂ ਰੀਅਲ ਲੱਗੀਆਂ, ਲੋਕ ਇੱਧਰ ਉੱਧਰ ਭੱਜਦੇ ਨੱਸਦੇ ਜਿਹੜੇ ਨਜ਼ਰ ਆਏ ਤਾਂ ਲੋਕ ਉੱਥੋਂ ਬਚਾ ਕੇ ਨਿਕਲੇ। ਪਰ ਉੱਥੇ ਕਹਿੰਦੇ 24 ਸਾਲਾਂ ਦਾ ਜਿਹੜਾ ਇੱਕ ਡੇਵਿਡ ਕੈਟਸ ਜਿਹੜਾ ਬਾਲਟੀਮੋਰ ਮੈਰੀਲੈਂਡ ਤੋਂ ਉੱਥੇ ਪਹੁੰਚਿਆ ਹੋਇਆ ਸੀਗਾ, 24 ਸਾਲਾਂ ਦਾ ਉਹ ਗੇਮਰ ਸੀਗਾ। ਅਤੇ ਉਹਨੇ ਉੱਥੇ ਜਿਹੜੀ ਬੰਦੂਕ ਆ ਉਹ ਨਾਲ ਲੈ ਆਂਦੀ ਸੀ, ਜਿੱਥੇ ਉਸਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ 2 ਜਾਣਿਆਂ ਦੀ ਮੌਤ ਹੋਈ ਅਤੇ ਬਾਅਦ ਦੇ ਵਿੱਚ ਉਹਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜਿਹੜਾ ਆ ਉਹ ਮਾਰ ਲਿਆ। ਫਲੋਰੀਡਾ ਦੇ ਵਿੱਚ ਇੱਕ ਵਾਰੀ ਫਿਰ ਜਿਹੜੀ ਆ ਗੋਲੀਬਾਰੀ ਜਿਹੜੀ ਹੈ ਉਹ ਹੋਈ ਆ, ਮਾਸ ਸ਼ੂਟਿੰਗ ਜਿਹੜੀ ਹੋਈ ਆ, ਜਿਸ ਦੇ ਵਿੱਚ 2 ਜਾਣੇ ਜਿਹੜੇ ਮਾਰੇ ਗਏ ਆ ਅਤੇ 9 ਤੋਂ ਵੱਧ ਲੋਕ ਜਿਹੜੇ ਜ਼ਖਮੀ ਦੱਸੇ ਜਾਂਦੇ ਨੇ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੀ ਕੰਪਨੀ ਇਹ ਪ੍ਰੋਡਿਊਸ ਕਰਦੀ ਹੈਗੀ ਆ, ਮੈਡਨ ਫਰੈਂਚਾਈਜ਼ੀ ਕਰਕੇ ਕੰਪਨੀ ਦਾ ਨਾਮ ਹੈਗਾ ਇਲੈਕਟ੍ਰੋਨਿਕ ਆਰਟਸ। ਉਹਨਾਂ ਨੇ ਜਿਹੜੀ ਇੱਕ ਸਟੇਟਮੈਂਟ ਇਸ਼ੂ ਕੀਤੀ ਹੈਗੀ ਆ ਵੀ ਅਸੀਂ ਬਹੁਤ ਦੁੱਖ ਫੀਲ ਕਰਦੇ ਹਾਂ ਜਿਹੜਾ ਜੈਕਸਨਵਿਲ 'ਚ ਜੋ ਕੁਝ ਵਾਪਰਿਆ, ਅਤੇ ਜਿਹੜੀਆਂ ਅਥਾਰਟੀਜ਼ ਹੈਗੀਆਂ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਪੂਰਾ ਡਾਟਾ ਫੈਕਟਸ ਇਕੱਠੇ ਕਰ ਰਹੇ ਆ ਵੀ ਕਿਸ ਕਾਰਨ ਕਰਕੇ ਜਿਹੜੀਆਂ ਆ ਉੱਥੇ ਗੋਲੀਆਂ ਚੱਲੀਆਂ ਅਤੇ 2 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਬਿਲਕੁਲ। ਸੋ ਉਹਨਾਂ ਨੇ ਸ਼ਨਾਖਤ ਪੁਲਿਸ ਦੇ ਦੁਆਰਾ ਜਿਹੜੀ ਇਹੀ ਕੀਤਾ ਗਈ ਹੈ ਵੀ ਡੇਵਿਡ ਕੈਟਸ ਨਾਂ ਦਾ 24 ਸਾਲਾਂ ਦਾ ਬੰਦਾ ਸੀਗਾ ਮੈਰੀਲੈਂਡ ਤੋਂ, ਜਿਹਨੇ ਇਹ ਗੋਲੀਆਂ ਜਿਹੜੀਆਂ ਉੱਥੇ ਇਹ ਚਲਾਈਆਂ ਆ। ਕੀ ਮੋਟਿਵ ਹੈਗਾ ਪੁਲਿਸ ਦੇ ਦੁਆਰਾ ਅਜੇ ਇਹ ਦੱਸਿਆ ਨਹੀਂ ਗਿਆ। ਇਹ ਪੁਲਿਸ ਕਹਿੰਦੇ ਵੀ ਉਸ ਦੀ ਜਾਂਚ ਜਿਹੜੀ ਆ ਉੱਥੇ ਕਰ ਰਹੇ ਨੇ। ਸੋ ਜਦੋਂ ਇੱਦਾਂ ਹਰਜੋਤ ਸਿੰਘ ਜੀ ਆਉਂਦੀ ਆ, ਜਦੋਂ ਫਿਰ ਗਨ ਬੈਨ ਦੀ ਗੱਲ ਦੁਬਾਰਾ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ, ਪਰ ਫਿਰ ਜਿਹੜੇ ਬਹੁਤ ਸਾਰੇ ਕੰਜ਼ਰਵੇਟਿਵ ਉਹ ਕਹਿੰਦੇ ਆ ਵੀ ਜਿਹੜਾ ਕ੍ਰਿਮੀਨਲ ਆ ਉਹਨੇ ਤਾਂ ਇੱਦਾਂ ਦਾ ਕੰਮ ਜਿਹੜਾ ਉਹ ਕਰ ਹੀ ਦੇਣਾ ਆ। ਪਰ ਫਿਰ ਨਾਲ ਤਰਕ ਜਿਹੜਾ ਉਹ ਦਿੱਤਾ ਜਾਂਦਾ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਕਿੰਨੀ ਇੱਕ ਮਾੜਾ ਹਾਦਸਾ ਟ੍ਰੈਜਡੀ ਵਾਪਰੀ ਸੀਗੀ ਮੌਲੀ ਟਿਬਟਸ ਦੇ ਮਾਮਲੇ ਵਿੱਚ। ਉਹ ਇੱਕ ਅਨਡਾਕੂਮੈਂਟਡ ਸੀਗਾ, ਪਰ ਉਹ ਕਹਿੰਦੇ ਆ ਵੀ ਅਨਡਾਕੂਮੈਂਟਡ ਆਪਾਂ ਕੰਧ ਬਣਾ ਕੇ ਜਿਹੜੇ ਰੋਕ ਸਕਦੇ ਹਾਂ। ਸੋ ਕਿਤੇ ਨਾ ਕਿਤੇ ਦੋਨੋਂ ਪਾਸੇ ਜਿਹੜੇ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਮੈਚ ਨਹੀਂ ਕਰਦੀ ਗੱਲ। ਗਨਜ਼ ਅਸੀਂ ਕਹਿੰਦੇ ਰੋਕ ਨਹੀਂ ਸਕਦੇ, ਜਿਹਨੇ ਕਰਨਾ ਉਹਨੇ ਕਰ ਹੀ ਦੇਣਾ ਆ, ਅਤੇ ਬੰਦੇ ਜਿਹੜੇ ਆ ਉਹ ਕਹਿੰਦੇ ਅਸੀਂ ਪੂਰੀ ਤਰ੍ਹਾਂ ਜਿਹੜਾ ਉਹ ਰੋਕ ਸਕਦੇ ਹਾਂ। ਉਹਨਾਂ ਨੂੰ ਉਹ ਸਾਰਿਆਂ ਦੇ ਉੱਤੇ ਫਿਰ ਜਿਹੜਾ ਉਹ ਦੋਸ਼ ਲਾ ਦਿੰਦੇ ਆ। ਉਹ ਕਹਿੰਦੇ ਵੀ ਉਹ ਤਾਂ ਇੱਕ ਫਿਰ ਉਹ ਕਮਲਾ ਬੰਦਾ ਸੀਗਾ ਜਿਹਨੇ ਇਹ ਗੋਲੀਆਂ ਜਿਹੜੀਆਂ ਉਹ ਚਲਾਈਆਂ। ਸੋ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਇਹ ਹੁਣ ਤਾਂ ਬਾਰ-ਬਾਰ ਜਿਹੜੀ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਇੱਦਾਂ ਦਾ ਅਜਿਹਾ ਮਹੀਨਾ ਜਾਂ ਕੋਈ ਵੀਕ ਜਿਹੜਾ ਅਜਿਹਾ ਨਿਕਲਦਾ ਆ ਵੀ ਜਦੋਂ ਜਿਹੜੀ ਮਾਸ ਸ਼ੂਟਿੰਗ ਜਿਹੜੀ ਅਜਿਹੀ ਨਹੀਂ ਹੁੰਦੀ। ਗੋਲੀਆਂ ਚੱਲਣ ਦੀ ਖਬਰਾਂ ਆਮ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਨੇ, ਤਾਂ ਹੁਣ ਜਦੋਂ ਕੋਈ ਵੱਡੀ ਹੋਈ ਜ਼ਿਆਦਾ ਵਾਰਦਾਤ ਹੁੰਦੀ ਹੈ ਫਿਰ ਉਹ ਖਬਰਾਂ ਦਾ ਕਿਤੇ ਨਾ ਕਿਤੇ ਪਾਰਟ ਬਣਦੀਆਂ, ਨਹੀਂ ਤਾਂ ਵਿਚਾਰੀਆਂ ਅਜਿਹੀਆਂ ਖਬਰਾਂ ਜਿਹੜੀਆਂ ਉਹ ਵੀ ਹੁਣ ਸਾਈਡ 'ਤੇ ਹੀ ਜਿਹੜੀਆਂ ਰਹੀ ਜਾ ਰਹੀਆਂ। ਸੋ ਇੱਕ ਗੱਲ ਜ਼ਰੂਰ ਆ ਵੀ ਇਹ ਜਿਹੜੀਆਂ ਗੇਮਾਂ ਆ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਜਿਹੜੀਆਂ ਅਸਰ ਕਰਦੀਆਂ ਆ, ਇਹ ਵੀ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਜਿਹੜੇ ਆਪਣੇ ਬੱਚੇ ਵੀ ਗੇਮਾਂ ਪਲੇ ਕਰਦੇ ਹੈਗੇ ਆ, ਅਤੇ ਇਹ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਡੇਵਿਡ ਕੈਟਸ ਨੇ 2017 ਦਾ ਇਹ ਚੈਂਪੀਅਨਸ਼ਿਪ ਵਿਨਰ ਸੀ। ਮੈਨੂੰ ਫਿਰ ਇਹੀ ਲੱਗਦਾ ਇਹ ਹਾਰ ਗਿਆ ਹੋਣਾ ਤੇ ਗੁੱਸਾ ਜਿਹੜਾ ਇਹਨੇ ਇਦਾਂ ਕੱਢਿਆ। ਸੋ ਇਸੇ ਤਰ੍ਹਾਂ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਆ ਉਹਦੇ ਵਿੱਚ ਇੱਕ ਕੈਲਾਵਸਸ ਹਾਈ ਸਕੂਲ ਸਦਰਨ ਕੈਲੀਫੋਰਨੀਆ ਦੇ ਵਿੱਚ ਉਹਦਾ ਕਹਿੰਦੇ ਜਿਹੜਾ ਫਾਰਮਰ ਫੁੱਟਬਾਲ ਪਲੇਅਰ ਆ ਜਿਸ ਦਾ ਨਾਮ ਅਲੀਜ਼ਾ ਕਲੇਟਨ ਕਰਕੇ ਦੱਸਿਆ ਗਿਆ ਆ, ਉਹ 24 ਸਾਲਾਂ ਦਾ ਸੀ। ਉਹਦੀ ਜਿਹੜੀ ਆ ਮੌਤ ਹੋਈ ਹੈਗੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਜਿਹੜੇ ਪੋਪ ਫਰਾਂਸਿਸ ਸੀਗੇ ਆਇਰਲੈਂਡ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਉੱਥੇ ਪਹੁੰਚੇ ਹੋਏ ਸੀਗੇ। ਇੱਕ ਵਾਰੀ ਫਿਰ ਜਿਹੜਾ ਸੈਕਸ਼ੂਅਲ ਅਸੌਲਟ ਦਾ ਜਿਹੜਾ ਮੁੱਦਾ ਹੈ ਉੱਥੇ ਬਹੁਤ ਜ਼ਿਆਦਾ ਗਰਮਾਇਆ ਰਿਹਾ। ਆਇਰਲੈਂਡ ਜਿੱਥੇ ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜੇ ਪੋਪ ਪਹੁੰਚੇ ਸੀ 1979 ਦੇ ਵਿੱਚ ਲਾਸਟ ਟਾਈਮ ਜਿਹੜੇ ਪੋਪ ਜੌਨ ਪੌਲ ਸੀਗੇ ਉਹ ਉੱਥੇ ਗਏ ਸੀਗੇ, ਅਤੇ ਹੁਣ ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਆਇਰਲੈਂਡ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਜਿਹੜੀਆਂ ਆ ਚੁੱਕੀਆਂ ਆ।
ਇੱਥੇ ਰੀਸੈਂਟਲੀ ਕੁਛ ਮਹੀਨੇ ਪਹਿਲਾਂ ਹੀ ਅਬੋਰਸ਼ਨ ਨੂੰ ਜਿਹੜਾ ਆ ਉਹ ਲੀਗਲ ਜਿਹੜਾ ਆ ਉਹ ਕੀਤਾ ਗਿਆ। ਪੋਲੀਟੀਕਲ ਜਿਹੜੇ ਆ ਲੋਕ ਆ ਉਹਨਾਂ ਦੀ ਵਿਚਾਰਧਾਰਾ ਚੇਂਜ ਹੋ ਗਈ ਆ। ਕਹਿੰਦੇ ਜਿਹੜੀਆਂ ਮਾਸ ਸੀਗੀਆਂ, ਜਿਹੜੀਆਂ ਸੰਡੇ ਦੀਆਂ ਗੈਦਰਿੰਗ ਚਰਚ ਵਾਲੀਆਂ, ਜਿੱਥੇ ਪਹਿਲਾਂ 80% ਆਇਰਲੈਂਡ ਹਿੱਸਾ ਲੈਂਦਾ ਸੀ, ਉਹ ਘੱਟ ਕੇ ਮਹਿਜ 30% ਤੇ ਜਿਹੜਾ ਆ ਉਹ ਰਹਿ ਗਿਆ। ਲੋਕ ਧਾਰਮਿਕ ਬਿਰਤੀ ਤੋਂ ਜਿਹੜੇ ਆ ਉਹ ਥੋੜ੍ਹੇ ਪਰੇ ਹੋਏ ਨੇ। ਸੋ ਉਤੋਂ ਜਿਹੜਾ ਰੀਸੈਂਟਲੀ ਪੈਨਸਿਲਵੇਨੀਆ ਵਾਲਾ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਆ, ਜਿਸ ਦੇ ਵਿੱਚ ਜਿਹੜੇ ਕਾਫੀ ਲੋਕ ਆ ਉਹਨਾਂ ਨੂੰ ਦੋਸ਼ੀ ਵੀ ਜਿਹੜਾ ਜਿਊਰੀ ਦੇ ਦੁਆਰਾ ਘੋਸ਼ਿਤ ਕੀਤਾ ਗਿਆ ਆ ਬੱਚਿਆਂ ਦੇ ਨਾਲ ਜਿਹੜਾ ਜਿਸਮਾਨੀ ਸ਼ੋਸ਼ਣ ਕਰਨ ਦੇ ਮਾਮਲਿਆਂ ਦੇ ਵਿੱਚ, ਉਹਦੇ ਉੱਤੇ ਜਿਹੜਾ ਉੱਥੇ ਕਾਫੀ ਰੌਲਾ ਰੱਪ ਰਿਹਾ। ਕੱਲ੍ਹ ਹਰਜੋਤ ਸਿੰਘ ਜੀ ਉਦੋਂ ਕਾਫੀ ਜ਼ਿਆਦਾ ਇੱਕ ਰੌਲਾ ਪੈ ਗਿਆ ਜਦੋਂ ਇਟਾਲੀਅਨ ਆਰਕ ਬਿਸ਼ਪ ਕਾਰਲੋ ਮਾਰੀਆ ਵਿਗੋਨਾ ਉਹਨਾਂ ਨੇ ਇੱਕ 11 ਪੇਜਾਂ ਦੀ ਚਿੱਠੀ ਜਿਹੜੀ ਆ ਉਹ ਲਿਖੀ, ਤੇ ਚਿੱਠੀ ਦੇ ਵਿੱਚ ਉਹਨਾਂ ਨੇ ਜਿਹੜੇ ਪੋਪ ਫ੍ਰਾਂਸਿਸ ਆ ਉਹਨਾਂ ਉੱਤੇ ਹੀ ਜਿਹੜੇ ਆ ਦੋਸ਼ ਘੜੇ ਵੀ ਉਹਨਾਂ ਨੇ ਇੱਕ ਸੈਕਸ ਅਬਿਊਜ਼ ਸੀਗਾ ਕਾਰਡੀਨਲ ਥੀਓਡੋਰ ਮੈਕਰਿਕ ਕਰਕੇ, ਉਹਨਾਂ ਦਾ ਖਿਲਾਫ ਜਿਹੜਾ ਇੱਕ ਸੈਕਸ ਅਬਿਊਜ਼ ਸੀਗਾ ਉਸ ਨੂੰ ਉਹਨਾਂ ਨੇ ਇਗਨੋਰ ਕੀਤਾ ਤੇ ਉਸ ਨੂੰ ਪਰਦੇ ਹੇਠਾਂ ਜਾਂ ਕਾਰਪਟ ਹੇਠਾਂ ਜਿਹੜਾ ਲੁਕਾਉਣ ਦੀ ਇੱਕ ਹਿਸਾਬ ਦੇ ਨਾਲ ਕੋਸ਼ਿਸ਼ ਕੀਤੀ ਆ। ਸੋ ਇਹ ਜਿਹੜਾ ਆਰਕ ਬਿਸ਼ਪ ਦਾ ਇਹ ਹੁਣ ਜਿਹੜਾ ਕਥਿਤ ਦੋਸ਼ ਹੈਗਾ ਆ, ਇਹਦੇ ਨਾਲ ਬਹੁਤ ਵੱਡਾ ਇੱਕ ਭੁਚਾਲ ਪੂਰੇ ਜਿਹੜਾ ਚਰਚ ਨੂੰ ਲੈ ਕੇ ਜਿਹੜਾ ਕ੍ਰਿਸਚੀਅਨਸ ਦੇ ਵਿੱਚ ਕਹਿ ਸਕਦੇ ਹਾਂ ਵੀ ਇੱਥੇ ਆਇਆ ਆ। ਸੋ ਕਾਫੀ ਹਰਜੋਤ ਸਿੰਘ ਜੀ ਇਸ ਦਾ ਰੌਲਾ ਗੌਲਾ ਜਿਹੜਾ ਆ ਉਹ ਹੁਣ ਪੈ ਰਿਹਾ ਆ। ਇਨਫੈਕਟ ਸਾਰੇ ਮੁਲਕਾਂ ਵਿੱਚ ਇਸ ਦਾ ਕਰਕੇ ਜਿਹੜਾ ਆ ਉਹ ਰਫੜ ਆ ਉਹ ਪੈ ਰਿਹਾ ਆ ਵੀ ਜੇ ਪੋਪ ਦਾ ਨਾਮ ਅਜਿਹੇ ਚੀਜ਼ ਦੇ ਵਿੱਚ ਆ ਰਿਹਾ ਆ ਤਾਂ ਇੱਕ ਬਹੁਤ ਜਿਹੜੀ ਇੱਕ ਵੱਡੀ ਗੱਲ ਆ। ਹੁਣ ਇਹ ਕਥਿਤ ਦੋਸ਼ ਜਿਹੜੇ ਇਸਨੇ ਲਾਏ ਆ, ਹੁਣ ਇਹ ਨਹੀਂ ਪਤਾ ਵੀ ਇਹ ਇਟਲੀ ਦੇ ਜਿਹੜੇ ਆਰਕ ਬਿਸ਼ਪ ਆ ਇਹਨਾਂ ਕੋਲ ਇਸ ਦੇ ਬਾਬਤ ਕਿਹੜੇ ਕਿਹੜੇ ਸਬੂਤ ਮੌਜੂਦ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਮਿਆਂਮਾਰ ਤੋਂ ਆ ਰਹੀ ਆ, ਜਿੱਥੇ 70,000 ਦੇ ਕਰੀਬ ਜਿਹੜੇ ਰੋਹਿੰਗਿਆ ਮੁਸਲਮਾਨ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਦੇਸ਼ ਨਿਕਾਲਾ ਹੀ ਦਿੱਤਾ ਹੋਇਆ ਆ। ਬਹੁਤ ਸਾਰੇ ਜਿਹੜੇ ਮਿਲਟਰੀ ਵੱਲੋਂ ਕਤਲ ਕੀਤੇ ਗਏ ਤੇ UNO ਦੀ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਜਿਹੜੇ ਉੱਥੇ ਦੇ ਜਨਰਲ ਆ ਉਹਨਾਂ ਨੇ ਇਹ ਉਸ ਕੌਮ ਦਾ ਜੈਨੋਸਾਈਡ ਕੀਤਾ ਹੈਗਾ ਆ। ਤੇ 7 ਲੱਖ 7 ਲੱਖ ਰੋਹਿੰਗਿਅਨ ਜਿਹੜੇ ਆ ਉਸ ਮੁਲਕ ਤੋਂ ਪਿਛਲੇ 12 ਮਹੀਨਿਆਂ ਦੇ ਵਿੱਚ ਦੌੜ ਚੁੱਕੇ ਹੈਗੇ ਆ, ਬੰਗਲਾਦੇਸ਼ ਗਏ ਆ, ਕਿਤੇ ਗਏ ਹੈਗੇ ਆ। ਤੇ 2 ਜਨਰਲਸ ਦਾ ਨਾਮ ਵਿੱਚ ਆਇਆ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਕਤਲ ਉੱਥੇ ਸ਼ੁਰੂ ਕੀਤਾ ਹੈਗਾ। ਤੇ ਹੁਣ ਇੰਟਰਨੈਸ਼ਨਲ ਜਿਹੜੀ ਕ੍ਰਿਮੀਨਲ ਕੋਰਟ ਆ ਉਹ 2 ਜਨਰਲ ਜਿਹੜੇ ਆ ਉਹਨਾਂ ਨੂੰ ਚਾਰਜ ਵੀ ਕਰਨ ਜਾ ਰਹੀ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਉਸ ਗਵਰਨਮੈਂਟ ਦੀ ਜਿਹੜੀ ਇਲੈਕਟਡ ਆਫੀਸ਼ੀਅਲ ਹੈਗੀ ਆ ਜਿਹਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ, ਉਹ ਬਿਲਕੁਲ ਜਿਹੜੀ ਆ ਇਸ ਇਸ਼ੂ ਦੇ ਉੱਤੇ ਚੁੱਪ ਆ। ਤੇ ਉਸਨੇ ਕਹਿੰਦੇ ਐਂਗ ਸੈਂਗ ਸੂ ਕਾਈ ਜਿਹਦਾ ਨਾਮ ਹੈਗਾ, ਉਸਨੇ ਆਪਣੀ ਮਿਲਟਰੀ ਨੂੰ ਕਿਸੇ ਤਰ੍ਹਾਂ ਵੀ ਇਹ ਰੋਕਣ ਦੇ ਲਈ ਨਹੀਂ ਕਿਹਾ, ਜੋ ਕਿ ਜਿਹੜੀ ਆ ਇਹ ਬਹੁਤ ਮਾੜੀ ਗੱਲ ਹੈਗੀ ਆ। ਬਿਲਕੁਲ UN ਨੇ ਕਿਹਾ ਵੀ ਜਿਹੜੇ ਮਿਆਂਮਾਰ ਦੀ ਜਿਹੜੇ ਲੀਡਰ ਆ, ਮਿਲਟਰੀ ਦੇ ਲੀਡਰਸ ਆ, ਉਹਨਾਂ ਦੇ ਉੱਤੇ ਜਿਹੜੇ ਕਤਲੇਆਮ ਦੇ ਜਿਹੜੇ ਚਾਰਜਸ ਆ ਉਹਨਾਂ ਨੂੰ ਫੇਸ ਜਿਹੜੇ ਆ ਉਹ ਕਰਨੇ ਪੈਣਗੇ। ਇਸੇ ਚੀਜ਼ ਨੂੰ ਦੇਖਦਿਆਂ ਹੋਇਆਂ ਜਿਹੜੇ ਫੇਸਬੁੱਕ ਨੇ ਵੀ ਮਿਆਂਮਾਰ ਮਿਲਟਰੀ ਚੀਫ ਦਾ ਜਿਹੜਾ ਪੇਜ ਆ ਕਹਿੰਦੇ ਆ ਉਹ ਬੈਨ ਕਰ ਦਿੱਤਾ ਹੈ। ਤੇ ਲੋਕ ਫੇਸਬੁੱਕ ਦੇ ਉੱਤੇ ਵੀ ਜਿਹੜੇ ਨਾਖੁਸ਼ ਨੇ ਵੀ ਇਹਨਾਂ ਨੇ ਇੰਨਾ ਜਿਹੜਾ ਚਿਰ ਜਿਹੜਾ ਇਸ ਤੋਂ ਲੈ ਕੇ ਜਿਹੜਾ ਆ ਉਹ ਕਿਉਂ ਕੀਤਾ ਤੇ ਇੰਨਾ ਸਮਾਂ ਕਿਉਂ ਲਾਇਆ ਐਕਨੋਲਜ ਕਰਨ ਦੇ ਲਈ ਵੀ ਉੱਥੇ ਲੋਕਾਂ ਦਾ ਜਿਹੜਾ ਉਹ ਘਾਣ ਹੋ ਰਿਹਾ ਆ। ਬਿਲਕੁਲ ਹਰਜੋਤ ਸਿੰਘ ਜੀ ਵੀ ਜੇ ਉਹ ਬੀਬੀ ਉੱਥੇ ਨੋਬਲ ਪ੍ਰੀਸ ਵਿਸ਼ਵ ਦਾ ਜਿਹੜਾ ਸਭ ਤੋਂ ਸਰਵਉੱਚ ਸ਼ਾਂਤੀ ਦਾ ਜਿਹੜਾ ਪੁਰਸਕਾਰ ਆ ਜੇ ਉਸਨੇ ਉਹ ਜਿੱਤਿਆ ਆ, ਉਸ ਟਾਈਮ ਦੇ ਉੱਤੇ ਉਹ ਪੋਲੀਟੀਕਲ ਬੰਦਕ ਸੀਗੀ ਤੇ ਉਦੋਂ ਇਸ ਦੀ ਪੂਰੀ ਲਾਲਾ ਸੀਗੀ ਕਹਿ ਲਓ ਵੀ ਲੋਕ ਕਹਿੰਦੇ ਸੀਗੇ। ਤੇ ਫਿਰ ਉਹ ਜਿੱਤ ਵੀ ਗਈ ਬਾਅਦ ਦੇ ਵਿੱਚ, ਹੁਣ ਪ੍ਰੈਜ਼ੀਡੈਂਟ ਵੀ ਆ ਉੱਥੇ ਦੀ। ਪਰ ਹੁਣ ਇਸ ਚੀਜ਼ ਨੂੰ ਲੈ ਕੇ ਮੂਕ ਦਰਸ਼ਕ ਜਿਹੜੀ ਬਣ ਕੇ ਸਿਰਫ ਦੇਖ ਰਹੀ ਆ, ਕੁਛ ਵੀ ਉਸ ਦੇ ਉੱਤੇ ਬਿਆਨ ਨਹੀਂ ਜਿਹੜੀ ਦਿੰਦੀ। ਬਿਆਨ ਜੇ ਉਹ ਦਿੰਦੀ ਆ ਤਾਂ ਉਹ ਇਹ ਕਹਿੰਦੀ ਆ ਵੀ ਮਿਆਂਮਾਰ ਟ੍ਰਾਂਜੀਸ਼ਨ ਫੇਸ ਦੇ ਵਿੱਚੋਂ, ਬਦਲਾਅ ਦੇ ਦੌਰ ਦੇ ਵਿੱਚੋਂ ਜਿਹੜਾ ਆ ਉਹ ਲੰਘ ਰਿਹਾ ਆ। ਜਿਹੜੇ ਇੱਥੇ ਦੀ ਪ੍ਰੋਬਲਮ ਆ ਬਾਹਰ ਬੈਠੇ ਐਵੇਂ ਲੋਕ ਜਿਹੜੇ ਆ ਉਹ ਰੌਲਾ ਪਾਈ ਜਾ ਰਹੇ ਆ, ਪਰ ਜਿਹੜਾ ਮਨੁੱਖੀ ਤਸ਼ੱਦਦ ਜਿਹੜਾ ਹੋ ਰਿਹਾ ਆ, ਅਣਮਨੁੱਖੀ ਘਾਣ ਜਿਹੜਾ ਉੱਥੇ ਜਿਹੜਾ ਜਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਆ ਉਹ ਬਹੁਤ ਮਾੜੀ ਗੱਲ ਆ। UN ਦੇ ਰਿਪੋਰਟਰਸ ਦਾ ਇਹ ਦਾਅਵਾ ਆ ਵੀ ਕਹਿੰਦੇ ਵੀ ਇਹ ਜਿਹੜੇ 2 ਟੌਪ ਦੇ ਜਿਹੜੇ ਮਿਆਂਮਾਰ ਦੇ ਮਿਲਟਰੀ ਦੇ ਅਫੀਸ਼ੀਅਲ ਹੈਗੇ ਆ ਉਹਨਾਂ ਤੋਂ ਬਗੈਰ, ਇਹ ਉਹਨਾਂ ਦੇ ਜਾਣੇ ਬਗੈਰ ਇਹ ਸਾਰਾ ਕੁਝ ਜਿਹੜਾ ਆ ਉਹ ਹੋ ਨਹੀਂ ਸਕਦਾ। ਇਸੇ ਲਈ ਉਹਨਾਂ ਦੇ ਉੱਤੇ ਉਹਨਾਂ ਨੂੰ ਮੁੱਖ ਦੋਸ਼ੀ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਆ। ਸੋ UN ਆਇਆ ਆ, ਉਹਨਾਂ ਨੇ ਕਿਹਾ ਆ, ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ
ਮਿਆਂਮਾਰ ਦੇ ਉੱਤੇ ਕੀ ਜਿਹੜਾ ਕੀਤਾ ਜਾਊਗਾ, ਕੀ ਕੋਈ ਫਾਈਨੈਂਸ਼ੀਅਲ ਸੈਂਕਸ਼ਨ ਲਾਏ ਜਾਣਗੇ ਜਾਂ ਕੋਈ ਪੋਲੀਟੀਕਲ ਸੈਂਕਸ਼ਨ ਜਾਂ ਕੀ ਜਿਹੜਾ ਉਹ ਕੀਤਾ ਜਾ ਸਕਦਾ ਆ ਵੀ ਇਹ ਚੀਜ਼ ਨੂੰ ਜਿਹੜਾ ਉੱਥੇ ਰੋਕਿਆ ਜਾ ਸਕੇ। ਸੋ ਮੈਡੀਕਲ ਚੈਰਿਟੀ MSF ਦੇ ਮੁਤਾਬਕ ਹੁਣ ਤੱਕ 6700 ਰੋਹਿੰਗਿਅਨ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ ਉੱਥੇ ਦੇ ਜਿਹੜੇ ਬਰੂਟਲ ਜਨਰਲਸ ਆ ਉਹਨਾਂ ਦੇ ਵੱਲੋਂ, ਆਰਮੀ ਵੱਲੋਂ, ਤੇ 730 ਬੱਚੇ ਮਾਰੇ ਜਾ ਚੁੱਕੇ ਆ ਜਿਨ੍ਹਾਂ ਦੀ ਏਜ 5 ਸਾਲ ਤੋਂ ਘੱਟ ਸੀ। 7 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਮੁਲਕ ਚੋਂ ਬਾਹਰ ਚਲੇ ਗਏ ਆ ਡਰ ਦੇ ਪੱਖੋਂ। ਜੀ ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ UK ਦੇ ਵੀ ਫੋਰਨ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਛੇਤੀ ਤੋਂ ਛੇਤੀ ਜਿਹੜਾ ਆ ਐਕਸ਼ਨ ਜਿਹੜੇ ਉੱਥੇ ਦੇ ਮਿਲਟਰੀ ਵਾਲੇ ਲੋਕ ਹੈਗੇ ਆ ਉਹਨਾਂ ਦੇ ਅਗੇਂਸਟ ਲੈਣਾ ਚਾਹੀਦਾ ਹੈਗਾ। ਇਹ ਇੱਕ ਤਰ੍ਹਾਂ ਨਾਲ ਕਤਲੇਆਮ ਆ ਤੇ ਕੋਈ ਵੀ ਜਿਹੜੀ ਮੁਲਕ ਹੈਗਾ ਆ ਉਹ ਇੱਦਾਂ ਦੇ ਕਤਲੇਆਮ ਨੂੰ ਐਕਸੈਪਟ ਨਹੀਂ ਕਰ ਸਕਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਕਰਦੇ ਹਾਂ, ਈਰਾਨ ਜਿਹੜਾ ਇਸ ਟਾਈਮ ਉਹ ਵੀ ਕਾਫੀ ਜਿਹੜਾ ਸ਼ਿਕੰਜੇ 'ਚ ਜਿਹੜਾ ਕੱਸਿਆ ਆ। ਅਮਰੀਕਾ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਉੱਤੇ ਜਿਹੜੇ ਕਾਫੀ ਹੋਰ ਫਾਈਨੈਂਸ਼ੀਅਲ ਸੈਂਕਸ਼ਨ ਜਿਹੜੇ ਉਹ ਵੀ ਲਾ ਦਿੱਤੇ ਸੀ ਤੇ ਨਾਲ ਦੇ ਨਾਲ ਜਿਹੜਾ ਆਪਣੇ ਨਿਊਕਲੀਅਰ ਡੀਲ ਦੇ ਵਿੱਚੋਂ ਤਾਂ ਉਹ ਵਾਪਸ ਹੋ ਚੁੱਕੇ ਆ। ਬੀਤੇ ਦਿਨੀ ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਹਸਨ ਰੂਹਾਨੀ, ਉਹਨਾਂ ਨੇ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਉਹਨਾਂ ਨੂੰ ਫੋਨ ਕਾਲ ਕਰਕੇ ਜਿਹੜਾ ਆ ਉਹ ਕਿਹਾ ਆ ਤੇ ਨਾਲ ਹੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਗਰੰਟੀ ਜਿਹੜੀ ਉਹ ਯੂਰਪੀਅਨ ਮੁਲਕਾਂ ਤੋਂ ਮੰਗੀ ਹੈ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਡੀਲ ਦੇ ਵਿੱਚ, ਨਿਊਕਲੀਅਰ ਡੀਲ ਦੇ ਵਿੱਚ ਸਾਈਨ ਕੀਤਾ ਸੀਗਾ ਵੀ ਉਹਨਾਂ ਦੇ ਜਿਹੜੇ ਬੈਂਕਿੰਗ ਚੈਨਲਸ ਆ ਤੇ ਉਹਨਾਂ ਦੇ ਜਿਹੜੇ ਤੇਲ ਦਾ ਜਿਹੜੇ ਸੇਲਸ ਆ ਉਹ ਉਸੇ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਚੱਲਦੇ ਰਹਿਣ। ਉਹਨਾਂ ਨੇ ਜਿਹੜੀ ਅਸ਼ੋਰੈਂਸ ਮੰਗੀ ਆ ਵੀ ਉਹ ਕਹਿਣ ਵੀ ਹਾਂ ਵੀ ਸਾਡੇ ਵੱਲੋਂ ਜਿਹੜੀ ਕੋਈ ਪ੍ਰੋਬਲਮ ਜਿਹੜੀ ਉਹ ਨਹੀਂ ਹੋਊਗੀ। ਪਰ ਨਾਲ ਹੀ ਜਿਹੜੇ ਮੈਕਰੋਨ ਨੇ ਉਹਨਾਂ ਨੇ ਕਿਹਾ ਵੀ ਕਿਉਂਕਿ ਉਹਨਾਂ 'ਤੇ ਵੀ ਪ੍ਰੈਸ਼ਰ ਆ, ਪੂਰੇ ਵੈਸਟ ਦਾ ਜਿਹੜਾ ਉਹ ਪ੍ਰੈਸ਼ਰ ਤਾਂ ਹੈਗਾ ਹੀ ਹੈਗਾ ਆ, ਅਮਰੀਕਾ ਦਾ ਪ੍ਰੈਸ਼ਰ ਉਸ ਦੇ ਉੱਤੇ ਹੈਗਾ ਆ ਕਿਉਂਕਿ ਨਾਟੋ ਦੇ ਨਾਲ ਵੀ ਜਿਹੜੇ ਕਿਤੇ ਨਾ ਕਿਤੇ ਉਹ ਜੁੜੇ ਨੇ ਤੇ ਸੋ ਸਾਰਾ ਕੁਛ ਕਾਫੀ ਰੌਲਾ ਰੱਪਾ ਉਸ ਨੂੰ ਲੈ ਕੇ ਆ ਗਿਆ। ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਤਹਿਰਾਨ ਦਾ ਮਿਜ਼ਾਈਲ ਪ੍ਰੋਗਰਾਮ ਆ ਤੇ ਮਿਡਲ ਈਸਟ 'ਚ ਉਹਨਾਂ ਦਾ ਜਿਹੜਾ ਰੋਲ ਆ ਉਸ ਦੇ ਉੱਤੇ ਇੱਕ ਜਿਹੜੀ ਹੋਰ ਲੰਮੀ ਚੌੜੀ ਜਿਹੜੀ ਗੱਲਬਾਤ ਆ ਉਹ ਹੋਣੀ ਚਾਹੀਦੀ ਆ, ਫਿਰ ਹੀ ਜਿਹੜਾ ਕੋਈ ਅਸੀਂ ਇਸ ਤਰੀਕੇ ਦੀ ਗੱਲ ਆ ਉਸ ਦੀ ਪੁਸ਼ਟੀ ਜਿਹੜੀ ਆ ਉਹ ਕਰ ਸਕਾਂਗੇ। ਸੋ ਇਸ ਟਾਈਮ ਈਰਾਨ ਦੇ ਵਿੱਚ ਆਰਥਿਕ ਸੰਕਟ ਬਹੁਤ ਵੱਡਾ ਜਿਹੜਾ ਇੰਨਾ ਕੁ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ ਵੀ ਰੀਸੈਂਟਲੀ ਉਹਨਾਂ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਉਹਨਾਂ ਨੇ ਹੁਣੇ ਗੱਦੀ ਤੋਂ ਜਿਹੜਾ ਆ ਉੱਥੋਂ ਲਾ ਦਿੱਤਾ ਆ ਵੀ ਇੰਨਾ ਜ਼ਿਆਦਾ ਇਸ ਟਾਈਮ ਬੁਰੇ ਹਾਲ ਉੱਥੇ ਚੱਲ ਰਹੇ ਆ। ਉੱਤੋਂ ਨਿਊਕਲੀਅਰ ਡੀਲ ਚੋਂ ਬਾਹਰ ਆ ਚੁੱਕਾ ਅਮਰੀਕਾ, ਉਹਨਾਂ ਦੇ ਉੱਤੇ ਫਾਈਨੈਂਸ਼ੀਅਲ ਸੈਂਕਸ਼ਨਸ ਜਿਹੜੀਆਂ ਆਰਥਿਕ ਰੋਕਾਂ ਜਿਹੜੀਆਂ ਉਹ ਲੱਗ ਰਹੀਆਂ ਆ, ਉੱਥੇ ਦੀ ਆਰਥਿਕ ਤੰਗੀ ਜਿਹੜੀ ਬਹੁਤ ਜ਼ਿਆਦਾ ਚੱਲ ਰਹੀ ਆ। ਇਸ ਕਰਕੇ ਲੋਕ ਕਿਤੇ ਨਾ ਕਿਤੇ ਜਿਹੜੇ ਆ ਉਹ ਮੌਜੂਦਾ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੇ ਆ ਉਹ ਹੋ ਚੁੱਕੇ ਨੇ ਤੇ ਉਹ ਬਦਲਾਵ ਦੀ ਭਾਲ ਜਿਹੜੀ ਆ ਉਹ ਚਾਹੁੰਦੇ ਨੇ ਵੀ ਕੁਛ ਨਾ ਕੁਛ ਉੱਥੇ ਬਦਲੇ, ਕਿਉਂਕਿ ਉਹ ਵੀ ਕਹਿ ਰਹੇ ਆ ਵੀ ਜਿਹੜਾ ਰੈਟੋਰਿਕ ਇਸ ਟਾਈਮ ਜਿਹੜਾ ਹੇਟ ਵਾਲਾ ਚੱਲ ਰਿਹਾ ਆ ਉਸ ਦੇ ਨਾਲ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਈਰਾਨ ਨੂੰ ਕੋਈ ਫਰਕ ਜਿਹੜਾ ਫਾਇਦਾ ਜਿਹੜਾ ਉਹ ਨਹੀਂ ਹੋ ਰਿਹਾ। ਉਧਰ ਈਰਾਨ ਨਾਲ ਧਮਕੀਆਂ ਦੇਣੋਂ ਵੀ ਜਿਹੜਾ ਆ ਉਹ ਨਹੀਂ ਹਟਦਾ। ਉਸਨੇ ਇਹ ਕਿਹਾ ਵੀ ਸਾਡਾ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਗਲਫ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਬਜ਼ਾ ਹੈਗਾ ਆ, ਜਿਹੜਾ ਸਟ੍ਰੇਟ ਆਫ ਹਾਰਮਜ਼ ਹੈਗਾ ਆ ਉਹ ਉਹਨਾਂ ਦੇ ਕੰਟਰੋਲ ਦੇ ਅਧੀਨ ਆ। ਬੀਤੇ ਦਿਨੀ ਉਹਨਾਂ ਦੀ ਨੇਵੀ ਦੇ ਦੁਆਰਾ ਉੱਥੇ ਇੱਕ ਸ਼ਕਤੀ ਪ੍ਰਦਰਸ਼ਨ ਵੀ ਜਿਹੜਾ ਆ ਉਹ ਕੀਤਾ ਗਿਆ ਸੀ ਕਿਉਂਕਿ ਉਸ ਸਟ੍ਰੇਟ ਦੇ ਜ਼ਰੀਏ ਹਰਜੋਤ ਸਿੰਘ ਜੀ 20% ਵਿਸ਼ਵ ਦਾ ਤੇਲ ਜਿਹੜਾ ਕੱਚਾ ਤੇਲ ਆ ਉਹ ਟੈਂਕਰਾਂ ਦੇ ਰਾਹੀਂ ਉੱਧਰੋਂ ਦੀ ਲੰਘਦਾ ਆ ਤੇ ਜੇ ਉਹ ਲਾਂਘਾ ਰੋਕ ਦਿੰਦੇ ਆ ਤਾਂ ਫਿਰ ਬਹੁਤ ਵੱਡੀ ਇੱਕ ਵਿਸ਼ਵ ਦੇ ਲਈ ਤੇਲ ਦੀ ਸਮੱਸਿਆ ਵੀ ਜਿਹੜੀ ਉੱਥੇ ਬਣ ਸਕਦੀ ਆ। ਜੀ ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਟੈਸਲਾ ਆ, ਕਹਿੰਦੇ ਟੈਸਲਾ ਦੇ ਸੈਮੀ ਟਰੱਕ ਜਿਹੜੇ ਆ ਉਹ ਇਕੱਲੇ ਹੁਣ USA 'ਚ ਨਹੀਂ, ਉਹ ਹੋਰ ਮੁਲਕਾਂ 'ਚ ਵੀ ਜਾਣੇ ਸ਼ੁਰੂ ਹੋ ਗਏ ਆ। ਸਾਊਦੀ ਅਰੇਬੀਆ ਦੇ ਵਿੱਚ ਆਲਰੇਡੀ ਕਹਿੰਦੇ ਵੀ ਉਹ ਟੈਸਲਾ ਦੇ ਜਿਹੜੇ ਸੈਮੀ ਟਰੱਕ ਹੈਗੇ ਆ, ਆਟੋਮੈਟਿਕ ਟਰੱਕ ਉਹ ਚੱਲ ਰਹੇ ਆ। ਈਵਨ ਦੋ ਉਹ ਬਿਨਾਂ ਕਿਸੇ ਡਰਾਈਵਰ ਤੋਂ ਚੱਲ ਸਕਦੇ ਆ, ਪਰ ਸਟਿਲ ਐਜ਼ ਏ ਬੈਕਅਪ ਉਹਨਾਂ ਨੇ ਡਰਾਈਵਰ ਵਿੱਚ ਰੱਖਿਆ ਹੋਇਆ ਹੈਗਾ ਆ। ਤੇ ਉੱਥੇ ਸਾਊਦੀ ਅਰੇਬੀਆ ਦੇ ਵਿੱਚ ਕਹਿੰਦੇ ਟੈਸਲਾ ਦੇ ਟਰੱਕਾਂ ਨੂੰ ਕਾਫੀ ਫਾਇਦਾ ਹੋਊਗਾ ਕਿਉਂਕਿ ਗਰਮੀ ਵਾਲਾ ਏਰੀਆ ਆ ਤੇ ਚਾਰਜ ਕਰਨ ਲਈ ਬੈਟਰੀਜ਼ ਹੋਰ ਉੱਥੇ ਜਿਹੜਾ ਆ ਉਹ ਸਸਤੀਆਂ ਮਿਲਣਗੀਆਂ। ਜੀ ਜੀ। ਉਧਰ ਹਰਜੋਤ ਸਿੰਘ ਜੀ ਅਗਲੀ ਖਬਰ ਅਜੇ ਵਧੀਏ। ਹਵਾਈ ਦੇ ਵਿੱਚ ਬੀਤੇ ਦਿਨੀ ਅਜੇ ਹੁਣੇ ਹਰੀਕੇਨ ਆ ਕੇ ਜਿਹੜਾ ਉਹ ਹਟਿਆ ਸੀ।
ਇੱਕ ਹੋਰ ਟ੍ਰੋਪੀਕਲ ਸਟਾਰਮ ਕਹਿੰਦੇ ਆ ਉਹਦੇ ਈਸਟਰਨ ਇਲਾਕੇ ਵਾਲੇ ਪਾਸੇ, ਈਸਟਰਨ ਪੈਸੀਫਿਕ ਦੇ ਵਿੱਚ ਜਿਹੜਾ ਉਹ ਹਵਾਈ ਵੱਲ ਨੂੰ ਉਹ ਵੱਧ ਰਿਹਾ ਆ। ਟ੍ਰੋਪੀਕਲ ਸਟਾਰਮ ਮਰੀਅਮ ਜਿਹੜਾ ਉਸ ਦਾ ਨਾਮ ਦੱਸਿਆ ਜਾਂਦਾ ਹੈ। ਅਜੇ ਤਾਂ ਵੈਸੇ 2000 ਮੀਲ ਦੂਰ ਹੈਗਾ, ਪਰ ਕਹਿੰਦੇ ਵੀ ਜਿਸ ਰਫ਼ਤਾਰ ਦੇ ਨਾਲ ਉਹ ਵੱਧ ਰਿਹਾ ਹੈ ਤੇ ਜਿੰਨਾ ਉਹ ਵੱਡਾ ਹੋ ਰਿਹਾ ਆ, ਇਹ ਇੱਕ ਹੋਰ ਖਤਰਾ ਜਿਹੜਾ ਆ ਹਵਾਈ ਦੇ ਲਈ ਬਣਿਆ ਹੋਇਆ ਆ। ਬੀਤੇ ਦਿਨਾਂ ਦੇ ਵਿੱਚ ਜਿਹੜਾ ਉੱਥੇ ਕਾਫੀ ਹਰਜੋਤ ਸਿੰਘ ਜੀ ਜਿਹੜਾ ਹਰੀਕੇਨ ਸੀਗਾ, ਸਟਾਰਮ ਸੀਗਾ, ਪਹਿਲੋਂ ਕੈਟੇਗਰੀ 5 ਹਰੀਕੇਨ ਸੀਗਾ, ਬਾਅਦ 'ਚ ਜਦੋਂ ਲੈਂਡਫਾਲ ਕੀਤਾ ਤਾਂ ਉਹ ਭਾਵੇਂ 2 ਦਾ ਹੀ ਜਿਹੜਾ ਉਹ ਰਹਿ ਗਿਆ ਸੀਗਾ, ਪਰ ਉਸ ਦੇ ਕਰਕੇ ਮੀਂਹ ਬਹੁਤ ਜਿਹੜੇ ਉੱਥੇ ਪਏ, ਬਹੁਤ ਹੀ ਜ਼ਿਆਦਾ ਜਿਹੜੇ ਹੜ੍ਹ ਉੱਥੇ ਆਏ ਸੀਗੇ ਹਵਾਈ ਦੇ ਜਿਹੜੇ ਇਲਾਕਿਆਂ ਦੇ ਵਿੱਚ। ਸੋ ਸਾਰੇ ਦੇ ਸਾਰੇ ਜਗ੍ਹਾ ਦੇ ਉੱਤੇ ਤਾਂ ਨਹੀਂ ਜਿਹੜੀ ਇਸ ਦੀ ਮਾਰ ਰਹੀ, ਪਰ ਕਾਫੀ ਲੋਕਾਂ ਦੇ ਜੀਵਨ ਨੂੰ ਇਸ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀਗਾ। ਸੋ ਇੱਕ ਹੋਰ ਸਟਾਰਮ ਹਵਾਈ ਵੱਲ ਨੂੰ ਵੱਧ ਰਿਹਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੌਲੀ ਟਿਬਟਸ ਦੀ ਵੀ ਤੁਸੀਂ ਗੱਲ ਕੀਤੀ ਸੀ, ਮੌਲੀ ਟਿਬਟਸ ਦੇ ਜਿਹੜਾ ਉਹਦਾ ਫਿਊਨਰਲ ਹੋ ਰਿਹਾ ਹੈਗਾ, ਤੇ ਜਦੋਂ ਇੱਕ ਮਾਸ ਸਕੂਲ ਦੇ ਵਿੱਚ ਇਕੱਠਾ ਹੋਇਆ ਸੀ ਉਹਨੂੰ ਯਾਦ ਕਰਨ ਦੇ ਲਈ, ਤੇ ਮੌਲੀ ਟਿਬਟਸ ਦੇ ਜਿਹੜੇ ਫਾਦਰ ਹੈਗੇ ਆ ਰੌਬ ਟਿਬਟਸ, ਉਸ ਨੇ ਜਿਹੜਾ ਆ ਸਪੈਨਿਸ਼ ਕਮਿਊਨਿਟੀ ਦਾ ਬਹੁਤ ਧੰਨਵਾਦ ਕੀਤਾ ਪਈ। ਉਹਨਾਂ ਨੇ ਜਿਹੜਾ ਹੈਗਾ ਆ ਉਹਨਾਂ ਦੀ ਬੇਟੀ ਦੇ ਕਾਤਲ ਨੂੰ ਲੱਭਣ ਤੇ ਫੜਨ ਦੇ ਵਿੱਚ ਜਿਹੜੀ ਆ ਪੂਰੀ ਮਦਦ ਕੀਤੀ ਆ। ਦੂਜੇ ਪਾਸੇ ਜਿਹੜੇ ਵਾਈਟ ਹਾਊਸ ਆ, ਉਹ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਉਹ ਨੈਗੇਟਿਵ ਖਬਰ ਫੈਲਾ ਰਿਹਾ ਪਈ ਇਹ ਜਿਹੜਾ ਇੱਕ ਇਲੀਗਲ ਇਮੀਗ੍ਰੈਂਟ ਸੀ, ਉਸ ਨੇ ਜਿਹੜਾ ਇਹ ਘਿਨਾਉਣਾ ਕੰਮ ਕੀਤਾ ਹੈਗਾ ਆ। ਬਿਲਕੁਲ, ਉਹ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਇਸ ਤਰੀਕੇ ਦੇ ਨਾਲ ਕੜਿੱਕੇ 'ਚ ਫਸਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਵੀ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਮਾੜੇ ਆ। ਤੇ ਸੋ ਉਹਨਾਂ ਦੇ ਫੈਮਿਲੀ ਮੈਂਬਰ ਨੇ ਵੀ ਇਹ ਕਿਹਾ ਆ, ਜਿਹੜੀ ਇੱਕ ਟਵੀਟ ਕਰਕੇ ਵੀ ਅਸੀਂ ਇੰਨੇ ਸਮਾਲ ਮਾਈਂਡਡ ਹੈਗੇ ਆ ਵੀ ਅਸੀਂ ਜਿਹੜੀ ਪੂਰੀ ਪਾਪੂਲੇਸ਼ਨ ਆ ਇੱਕ ਗਲਤ ਬੰਦੇ ਕਰਕੇ ਜਿਹੜਾ ਆ ਉਹਨੂੰ ਬਦਨਾਮ ਕਰ ਰਹੇ ਹੈਗੇ ਆ, ਤੇ ਇਹ ਜਿਹੜਾ ਪੋਲੀਟੀਕਲ ਪ੍ਰੋਪੋਗੰਡਾ ਆ ਇਹ ਬੰਦ ਹੋਣਾ ਚਾਹੀਦਾ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਰਮਨੀ ਤੋਂ ਖਬਰ ਜਿਹੜੀ ਆ ਰਹੀ ਆ, ਜਰਮਨੀ ਦੇ ਵਿੱਚ ਬੀਤੇ ਦਿਨਾਂ ਤੋਂ ਕਾਫੀ ਜਿਹੜੇ ਪ੍ਰੋਟੈਸਟ ਆ ਉੱਥੇ ਹੋ ਰਹੇ ਨੇ। ਨਾਲ ਹੀ ਇੱਕ ਜਿਹੜੇ ਚੈਮਨਿਟਸ ਕਰਕੇ ਇੱਕ ਜਿਹੜਾ ਈਸਟਰਨ ਸਿਟੀ ਹੈਗੀ ਆ, ਉੱਥੇ ਕਾਫੀ ਅਨਰੈਸਟ ਜਿਹੜੀ ਚੱਲ ਰਹੀ ਆ, ਤੇ ਜਿਹੜੇ ਫਾਰ ਰਾਈਟ ਵਾਲੇ ਆ ਉਹ ਜਿਹੜੇ ਆ ਉੱਥੇ ਕਹਿ ਲਓ ਵੀ ਕਾਫੀ ਪ੍ਰੋਟੈਸਟ ਵਗੈਰਾ ਜਿਹੜੇ ਕਰ ਰਹੇ ਨੇ, ਕਿਉਂਕਿ ਆਪਾਂ ਜਾਣਦੇ ਹਾਂ ਵੀ ਉੱਥੇ ਕਾਫੀ ਰਿਫਿਊਜੀ ਨੂੰ ਲੈ ਕੇ, ਅਸਾਈਲਮ ਵਾਲਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੇ ਇਸ ਤਰੀਕੇ ਦੀ ਭਾਵਨਾ ਜਿਹੜੀ ਆ ਉਹ ਪੈਦਾ ਹੋਈ ਆ। ਖਾਸ ਕਰਕੇ ਜਿਹੜੇ ਫਾਰ ਰਾਈਟ ਵਾਲੇ ਆ ਉਹ ਅਜਿਹੀ ਚੀਜ਼ ਜਿਹੜੀ ਨਹੀਂ ਚਾਹੁੰਦੇ ਵੀ ਜਿਹੜੇ ਸੀਰੀਆ ਤੋਂ ਰਿਫਿਊਜੀ ਆ ਉਹ ਉੱਥੇ ਆ ਕੇ ਜਿਹੜੇ ਉਹ ਵਸਣ। ਉੱਥੇ ਇੱਕ ਬੰਦੇ ਨੂੰ ਜਿਹੜਾ ਕਿਸੇ ਨੇ ਜਿਹੜਾ ਚਾਕੂ ਮਾਰ ਕੇ ਉੱਥੇ ਮਾਰ ਵੀ ਜਿਹੜਾ ਆ ਉਹ ਦਿੱਤਾ ਸੀਗਾ। ਉਸ ਦੇ ਉੱਤੇ ਜਿਹੜੀ ਜਰਮਨੀ ਦੀ ਹੁਣ ਚਾਂਸਲਰ ਮਰਕਲ ਹੈਗੀ ਆ, ਉਹਨਾਂ ਨੇ ਕਿਹਾ ਆ ਵੀ ਜਿਹੜੇ ਵਿਜੀਲੈਂਟੀਜ਼ ਦੇ ਦੁਆਰਾ ਜਿਹੜੇ ਚੈਮਨਿਟਸ ਦੇ ਵਿੱਚ ਮਰਡਰ ਕੀਤਾ ਗਿਆ ਆ ਉਹ ਇੱਕ ਮਾੜੀ ਗੱਲ ਆ, ਤੇ ਜਿਹੜੇ ਲੋਕ ਆ ਉਹ ਜੇ ਇੱਦਾਂ ਦਾ ਰਾਹ ਅਪਣਾਉਣਗੇ ਤਾਂ ਇਹ ਪੂਰੇ ਮੁਲਕ ਦੇ ਲਈ ਇੱਕ ਮਾੜੀ ਗੱਲ ਵਾਪਰੇਗੀ, ਤੇ ਇਹਦੇ ਕਰਕੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਬੈਡ ਹੋਊਗੀ। ਸੋ ਵਿਜੀਲੈਂਟੀ ਵਾਲਾ ਕੰਮ ਜਿਹੜਾ ਉਹ ਰੁਕਣਾ ਚਾਹੀਦਾ ਹੈ, ਤੇ ਉੱਥੇ ਇਸ ਟਾਈਮ ਪੁਲਿਸ ਦੇ ਦੁਆਰਾ ਕਾਫੀ ਜਿਹੜੀ ਕਹਿ ਲਓ ਵੀ ਕਰਫਿਊ ਟਾਈਪ ਸਿਚੁਏਸ਼ਨ ਜਿਹੜੀ ਆ ਉਸ ਸ਼ਹਿਰ ਦੇ ਵਿੱਚ ਬਣੀ ਹੋਈ ਆ ਜੀ। ਤੇ ਰਾਜਕਰਮਵੀਰ ਸਿੰਘ ਜੀ, ਇੱਕ ਆਪਾਂ ਲੈਂਦੇ ਨਿੱਕੀ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਪਾਂ ਹੋਰ ਜਿਹੜੀਆਂ ਖਬਰਾਂ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਇੱਕ ਪੰਜਾਬੀ ਨੇ ਜਿਸ ਨੇ ਆਪਣੀ ਵਾਈਫ ਦਾ UK ਦੇ ਵਿੱਚ ਕਤਲ ਕੀਤਾ ਸੀ, ਹੁਣ ਉਹ ਇੰਡੀਆ ਡਿਪੋਰਟ ਕੀਤਾ ਜਾ ਰਿਹਾ ਤੇ ਉੱਥੇ ਵੀ ਉਹ ਜੇਲ੍ਹ ਦੇ ਵਿੱਚ ਜਾਏਗਾ। ਜੀ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ, ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408-272-2500 or visit khalsainsurance.com.
ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਕਤੂਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com AV as in Victor AAL.com। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਵਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ, ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀਆਂ ਆਪਾਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵਧਦੇ ਹਾਂ, ਇੱਕ ਤਾਂ ਜਿਹੜੇ ਆਪਣੇ ਸਰੋਤਿਆਂ ਨੂੰ ਆਪਾਂ ਜਾਣਕਾਰੀ ਜਿਹੜੀ ਦਿੰਦੇ ਜਾਈਏ ਵੀ ਜਿਹੜੇ FMCSA ਵਾਲੇ ਆ, ਖਾਸ ਕਰਕੇ ਜਿਹੜੇ ਆਪਣੇ ਟਰੱਕਰਜ਼ ਹੈਗੇ ਆ, ਉਹਨਾਂ ਦੇ ਲਈ ਵੀ ਜਿਹੜਾ ਨਵਾਂ ਆਵਰਸ ਆਫ ਸਰਵਿਸ ਰੈਗੂਲੇਸ਼ਨ ਦੇ ਵਿੱਚ ਜਿਹੜੀਆਂ ਚੇਂਜਸ ਆ ਰਹੀਆਂ, ਉਹ ਚੇਂਜਸ ਦੇ ਬਾਰੇ ਤੁਸੀਂ ਸਾਡਾ ਬੀਤੇ ਜਿਹੜਾ ਸ਼ਨੀਚਰਵਾਰ ਨੂੰ ਪ੍ਰੋਗਰਾਮ ਹੋਇਆ ਸੀ ਅਪਡੇਟ ਅਮਰੀਕਾ, ਉਸ ਨੂੰ ਜਿਹੜਾ ਤੁਸੀਂ ਦੁਬਾਰਾ ਸੁਣ ਸਕਦੇ ਹੋ। ਸਾਰੀ ਇਨਫੋਰਮੇਸ਼ਨ ਉਹਦੇ ਵਿੱਚ ਵਿਸਤਾਰ ਦੇ ਨਾਲ ਦੱਸੀ ਹੋਈ ਆ, ਜਿਹਦੇ ਵਿੱਚ ਬ੍ਰੇਕ ਟਾਈਮ ਦਾ ਜਿਹੜਾ ਉਹ ਦੱਸਿਆ ਹੋਇਆ 30 ਮਿੰਟ ਦਾ ਕੱਢ ਦਿਓ, 2 ਘੰਟੇ ਐਕਸਟਰਾ ਮਿਲ ਰਹੇ ਆ, ਜਿਹੜਾ ELD ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਸੀਗਾ। ਸੋ ਕਾਫੀ ਕੁਛ ਉਸ ਦੇ ਵਿੱਚ ਹੈਗਾ। ਸੋ ਜਿਹੜੇ ਵੀ ਟਰੱਕਰਜ਼ ਇਸ ਪ੍ਰਪੋਜ਼ਡ ਰੂਲ ਦੇ ਮੁਤਾਬਕ ਜਿਹੜਾ ਵੀ ਕਮੈਂਟ ਕਰਨਾ ਚਾਹੁੰਦੇ ਆ, ਜੇ ਤੁਸੀਂ ਉਸ ਦੇ ਹੱਕ ਦੇ ਵਿੱਚ ਆ, ਜੇ ਤੁਸੀਂ ਉਸ ਦੇ ਅਗੇਂਸਟ ਆ, ਜਿੱਦਾਂ ਦਾ ਵੀ ਕਮੈਂਟ ਜਿਹੜਾ ਹੈਗਾ ਵੀ ਇਸ ਦੇ ਨਾਲ ਫਾਇਦਾ ਹੋਊਗਾ, ਨੁਕਸਾਨ ਹੋਊਗਾ, ਤਾਂ ਡੈਫੀਨੇਟਲੀ ਤੁਸੀਂ ਜਿਹੜਾ ਫੈਡਰਲ ਰਜਿਸਟਰ ਜਿਹੜਾ ਹੈਗਾ ਆ, ਉਸ ਦੇ ਵਿੱਚ ਜਿਹੜਾ ਆਵਰ ਆਫ ਸਰਵਿਸ ਆਫ ਡਰਾਈਵਰਜ਼ ਦਾ ਜਿਹੜਾ ਇਹ ਨਵਾਂ ਪ੍ਰਪੋਜ਼ਡ ਰੂਲ ਹੈਗਾ ਆ, ਉਸ ਦੇ ਉੱਤੇ ਕਮੈਂਟ ਜਿਹੜਾ ਕਰ ਸਕਦੇ ਹੋ। 28 ਦਿਨ ਜਿਹੜੇ ਇਸ ਡਾਕੂਮੈਂਟ ਦੇ ਉੱਤੇ ਕਮੈਂਟ ਕਰਨ ਦੇ ਜਿਹੜੇ ਰਹਿ ਗਏ ਨੇ। 24 ਤਰੀਕ ਨੂੰ ਅਗਲੇ ਮਹੀਨੇ ਦੀ ਜਿਹੜੀ ਆ ਸਤੰਬਰ ਦੀ 24 ਨੂੰ ਜਿਹੜਾ ਅਖੀਰਲਾ ਦਿਨ ਹੋਵੇਗਾ ਜਿਹੜਾ ਕਮੈਂਟ ਕਰਨ ਦਾ। ਸੋ ਇਹ 30 ਦਿਨ ਜਦੋਂ ਵੀ ਰੂਲ ਨੂੰ ਜਿਹੜਾ ਓਪਨ ਕੀਤਾ ਜਾਂਦਾ ਹੈ, ਕਮੈਂਟ ਪੀਰੀਅਡ 30 ਦਿਨਾਂ ਦੇ ਲਈ। ਸੋ 30 ਦਿਨਾਂ ਦੇ ਵਿੱਚ ਤੁਸੀਂ ਡੈਫੀਨੇਟਲੀ ਇਸ ਦੇ ਉੱਤੇ ਜਿਹੜਾ ਕਮੈਂਟ ਆ ਉਹ ਕਰ ਸਕਦੇ ਹੋ। ਲਿੰਕ ਮੈਂ ਚੱਲਦੇ ਆ ਪ੍ਰੋਗਰਾਮ ਜਿਹੜਾ ਫੇਸਬੁੱਕ ਦੇ ਉੱਤੇ ਹੈਗਾ ਆ, ਉਸ ਦੇ ਵਿੱਚ ਲਿੰਕ ਜਿਹੜਾ ਪਾ ਰਹੇ ਆ ਵੀ ਕਿੱਥੇ ਜਾ ਕੇ ਜਿਹੜਾ ਕਮੈਂਟ ਆ ਉਹ ਤੁਸੀਂ ਕਰਨਾ ਹੈਗਾ ਆ। ਸੋ ਤੁਸੀਂ ਜ਼ਰੂਰ ਜਾ ਕੇ ਉੱਥੇ ਕਮੈਂਟ ਕਰੋ, ਕਿਉਂਕਿ ਰੌਲਾ ਤਾਂ ਜਦੋਂ ELDਆਂ ਪਹਿਲੋਂ ਨਹੀਂ ਸੀ ਲੱਗੀਆਂ ਵੀ ਨਾ ਲੱਗਣ ਤਾਂ ਉਦੋਂ ਰੌਲਾ ਪਿਆ,
ਤੇ ਬਾਅਦ ਦੇ ਵਿੱਚ ਹੁਣ ਜਦੋਂ ਹੁਣ ਉਸਦੇ ਕਰਕੇ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਸ ਨੂੰ ਲੈ ਕੇ ਵੀ ਰੌਲਾ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਚੱਲ ਰਿਹਾ ਆ। ਸੋ ਡੈਫੀਨੇਟਲੀ ਜਿਹੜੇ ਵੀ ਇਸ ਦੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਪ੍ਰਭਾਵਿਤ ਹੋ ਰਹੇ ਨੇ ਉਹ ਜ਼ਰੂਰ ਇਸ ਦੇ ਉੱਤੇ ਕਮੈਂਟ ਕਰੋ। ਜਿੰਨੇ ਪਰਿਵਾਰਕ ਮੈਂਬਰ ਆ ਜੇ ਤੁਸੀਂ ਉਹਨਾਂ ਤੋਂ ਵੀ ਕਮੈਂਟ ਕਰਾਓਗੇ ਤਾਂ ਉਨੀ ਚੰਗੀ ਗੱਲ ਆ। ਫਸਟ ਨੇਮ ਲਾਸਟ ਨੇਮ ਜਿਹੜਾ ਆ ਉਹ ਉਸ ਦੇ ਵਿੱਚ ਉਹ ਤੁਹਾਡਾ ਜਿਹੜਾ ਜ਼ਰੂਰ ਆ ਉਸ ਦੇ ਵਿੱਚ ਪੁੱਛਿਆ ਜਾਂਦਾ ਆ। ਸੋ ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਕਮੈਂਟ ਆ ਉੱਥੇ ਕਰ ਸਕਦੇ ਹੋ। ਸੋ ਰਾਈਟ ਨਾਓ 24 ਤਰੀਕ ਤੱਕ ਜਿੱਦਾਂ ਮੈਂ ਦੱਸਿਆ ਕਮੈਂਟ ਕਰਨ ਦਾ ਪੀਰੀਅਡ ਜਿਹੜਾ ਉਹ ਹੈਗਾ ਆ 24 ਸਤੰਬਰ ਤੱਕ। ਸੋ ਉਸ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਕਮੈਂਟ ਆ FMCSA ਦੀ ਜਿਹੜੀ ਵੈਬਸਾਈਟ ਹੈਗੀ ਆ ਉਸ ਦੇ ਉੱਤੇ ਜਾ ਕੇ ਆਵਰ ਆਫ ਸਰਵਿਸ ਦੀ ਜਿਹੜੀਆਂ ਨਵੀਆਂ ਰੈਗੂਲੇਸ਼ਨਸ ਆ ਉਸ ਦੇ ਮੁਤਾਬਕ ਤੁਸੀਂ ਕਰ ਸਕਦੇ ਹੋ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਇੱਕ ਟਰੈਵਰ ਹਿਟਮੈਨ ਆ ਜਿਹੜਾ ਕਿ YouTube ਦੇ ਉੱਤੇ ਬਹੁਤ ਪੋਪੂਲਰ ਸੀ, ਉਹ ਕਹਿੰਦੇ ਵੀ ਆਪਣੀ ਇੱਕ ਬਹੁਤ ਹੀ ਫਾਸਟ ਮੂਵਿੰਗ ਕਾਰ ਜਿਹੜੀ ਆ ਉਹਦੇ ਵਿੱਚ ਰੋਂਗ ਸਾਈਡ 'ਤੇ ਐਂਟਰੈਂਸ ਹੁਣ ਕਰ ਲਈ ਸੈਂਡੀਗੋ ਦੇ ਵਿੱਚ ਤੇ ਜਾ ਰਿਹਾ ਸੀ, ਜਿਸ ਦੇ ਨਾਲ ਉਹਦੀ ਥਾਂ 'ਤੇ ਮੌਤ ਹੋ ਗਈ। ਤੇ ਨਾਲ ਦੀ ਨਾਲ ਜਿਹੜੀ ਅੱਗੇ ਕਾਰ ਉਸਨੇ ਹਿੱਟ ਕੀਤੀ ਉਹਦੇ ਵਿੱਚ ਇੱਕ ਲੇਡੀ ਤੇ ਉਹਦੀ ਜਿਹੜੀ ਆ 12 ਸਾਲਾਂ ਦੀ ਬੱਚੀ ਆ ਉਹਦੀ ਵੀ ਜਿਹੜੀ ਮੌਤ ਹੋ ਗਈ। ਹਿਟਮੈਨ ਇਹ 18 ਸਾਲਾਂ ਦਾ ਜਿਹੜਾ ਇਹ ਨੌਜਵਾਨ ਆ YouTube ਦੇ ਉੱਤੇ ਬੜਾ ਪੋਪੂਲਰ ਸੀ ਤੇ ਬਹੁਤ ਸਾਰੀਆਂ ਜਿਹੜੀਆਂ YouTube ਆ ਉਹ ਕ੍ਰੀਏਟ ਕਰਦਾ ਸੀ ਤੇ ਉੱਥੋਂ ਇਸ ਨੇ ਕਾਫੀ ਜਿਹੜੇ ਪੈਸੇ ਬਣਾਏ ਸੀਗੇ। 100 ਮੀਲ ਤੋਂ ਵੀ ਵੱਧ ਦੀ ਸਪੀਡ ਦੇ ਉੱਤੇ ਇਹ ਰੋਂਗ ਸਾਈਡ ਦੇ ਉੱਤੇ ਜਾ ਰਿਹਾ ਸੀ। ਇਹ ਜਿਹੜਾ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰ ਜੈਕ ਸੈਂਚਜ਼ ਨੇ ਜਿਹੜੇ ਨਿਊਜ਼ਪੇਪਰ ਆ ਉਹਨਾਂ ਨੂੰ ਦੱਸਿਆ ਜੀ। ਤੇ ਰਾਜਕਰਮਵੀਰ ਸਿੰਘ ਜੀ ਅਗਲੀ ਖਬਰ ਵੱਲ ਚੱਲੀਏ। UK ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਕਿ ਕੁਛ ਸਾਲ ਪਹਿਲਾਂ ਇੱਕ ਲੜਕੀ ਜਿਹੜੀ ਆ ਉਹ ਉੱਥੇ ਦੇ ਇੱਕ ਰੇਡੀਓ ਸਟੇਸ਼ਨ ਦੇ ਵਿੱਚ ਕੰਮ ਕਰਦੀ ਸੀ। ਜਦੋਂ ਉਸ ਦੇ ਹਸਬੈਂਡ ਜਿਹੜਾ ਹਰਪ੍ਰੀਤ ਔਲਖ ਦੱਸਿਆ ਗਿਆ ਆ ਉਸ ਨੇ 2 ਹੋਰ ਲੋਕਾਂ ਦੇ ਨਾਲ ਰਲ ਕੇ ਉਹਦੇ 'ਤੇ ਅਟੈਕ ਕਰਕੇ ਉਹਨੂੰ ਜਿਹੜਾ ਮਾਰ ਦਿੱਤਾ ਸੀ। ਤੇ ਉਸ ਨੂੰ ਜਿਹੜਾ ਆ ਹਰਪ੍ਰੀਤ ਸਿੰਘ ਔਲਖ ਜਿਹੜਾ ਆ ਉਸ ਨੂੰ ਮੌਤ ਦੀ ਜਿਹੜੀ ਸਜ਼ਾ ਹੋਈ ਸੀ। ਤੇ ਹੁਣ ਜਿਹੜੀ ਆ UK ਦੀ ਗਵਰਨਮੈਂਟ ਉਹਨੂੰ ਜਿਹੜਾ ਆ ਇੰਡੀਆ ਜਿਹੜਾ ਡਿਪੋਰਟ ਕਰ ਰਹੀ ਹੈਗੀ ਆ। ਤੇ ਇੰਡੀਅਨ ਪੁਲਿਸ ਦੇ ਮੁਤਾਬਕ ਜਦੋਂ ਵੀ ਉਹ ਇੰਡੀਆ ਪਹੁੰਚਦਾ ਆ ਤੇ ਉਸ ਨੂੰ ਸਿੱਧਾ ਹੀ ਜਿਹੜਾ ਆ ਜੇਲ੍ਹ ਦੇ ਵਿੱਚ ਲਿਜਾਇਆ ਜਾਊਗਾ। 2009 ਸਾਲ ਦੇ ਵਿੱਚ ਗੀਤਾ ਔਲਖ ਜਿਹੜੀ ਆ ਉਹਦੀ ਵਾਈਫ ਆ ਉਹਨੂੰ ਜਿਹੜਾ ਆ ਜਿਹਦੇ 2 ਬੱਚੇ ਸੀਗੇ ਉੱਥੇ ਜਦੋਂ ਉਹ ਰੇਡੀਓ ਸਟੇਸ਼ਨ 'ਤੇ ਕੰਮ ਕਰਦੀ ਸੀ ਉੱਥੇ ਚਾਕੂਆਂ ਦੇ ਨਾਲ ਉਹਨੂੰ ਮਾਰ ਦਿੱਤਾ ਸੀ। ਤੇ ਜਿਹੜਾ ਹਰਪ੍ਰੀਤ ਔਲਖ ਆ ਇਹਨੂੰ ਜਿਹੜਾ ਆ ਛੋਟੇ ਨਾਮ ਦੇ ਨਾਮ ਨਾਲ ਸਨੀ ਜਾਣਿਆ ਜਾਂਦਾ ਆ। ਤੇ 2 ਇਹਦੇ ਜਿਹੜੇ ਨਾਲ ਸਾਥੀ ਸੀਗੇ ਕਤਲकांड ਦੇ ਵਿੱਚ, ਇੱਕ ਸ਼ੇਰ ਸਿੰਘ 19 ਸਾਲਾਂ ਦਾ ਸਾਊਥ ਹਾਲ ਤੋਂ ਸੀ ਤੇ ਜਸਵੰਤ ਸਿੰਘ ਢਿੱਲੋਂ 30 ਸਾਲਾਂ ਦਾ ਇਲਫੋਰਡ ਈਸਟ ਲੰਡਨ ਤੋਂ ਸੀ। ਤੇ ਇਹ ਸਾਰਿਆਂ ਨੂੰ ਜਿੱਦਾਂ ਗਿਲਟੀ ਫਾਈਂਡ ਕੀਤਾ ਗਿਆ ਸੀ ਗੀਤਾ ਔਲਖ ਦੇ ਮਰਡਰ ਕੇਸ ਦੇ ਵਿੱਚ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਵੀ ਅੱਜ ਕੱਲ੍ਹ ਔਨਲਾਈਨ ਜਿਹੜੀ ਰੈਪੂਟੇਸ਼ਨ ਆ ਉਹ ਬਹੁਤ ਇੱਕ ਵੱਡੀ ਜਿਹੜੀ ਚੀਜ਼ ਉਹ ਬਣ ਚੁੱਕੀ ਹੈ। ਚਾਹੇ ਕਿੱਡੀ ਵੀ ਕੋਈ ਵੱਡੀ ਜਿਹੜੀ ਕੰਪਨੀ ਕਿਉਂ ਨਾ ਹੋਵੇ, ਚਾਹੇ ਉਹ ਲੰਮੇ ਸਮੇਂ ਤੋਂ ਉਸ ਮਾਰਕੀਟ ਦੇ ਵਿੱਚ ਹੋਵੇ। ਐਮਾਜ਼ੋਨ ਨੇ ਕਹਿੰਦੇ ਹੁਣ ਵਿਸ਼ੇਸ਼ ਤੌਰ ਦੇ ਉੱਤੇ ਇੰਪਲੋਈਜ਼ ਜਿਹੜੇ ਆ ਉਹ ਹਾਇਰ ਜਿਹੜੇ ਉਹਨਾਂ ਨੇ ਕੀਤੇ ਆ ਤਾਂ ਜੋ ਐਮਾਜ਼ੋਨ ਦੇ ਬਾਰੇ ਉਹ ਵਧੀਆ ਟਵੀਟ ਜਿਹੜੇ ਆ ਉਹ ਕਰਨ। ਸੋ ਰੈਪੂਟੇਸ਼ਨ ਦਾ ਜਿਹੜਾ ਕਾਫੀ ਮਸਲਾ ਜਿਹੜਾ ਉਹਨਾਂ ਦਾ ਬਣਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਵਰਮੌਂਟ ਦੇ ਜਿਹੜੇ ਸੈਨੇਟਰ ਬਰਨੀ ਸੈਂਡਰਸ ਆ ਉਹਨਾਂ ਨੇ ਐਮਾਜ਼ੋਨ ਦਾ ਮਸਲਾ ਕਾਫੀ ਜ਼ਿਆਦਾ ਜਿਹੜਾ ਆ ਉਹ ਚੱਕਿਆ ਵੀ ਉੱਥੇ ਦੀ ਜਿਹੜੀਆਂ ਵਰਕ ਕੰਡੀਸ਼ਨਸ ਆ ਉਹ ਬਹੁਤ ਹੀ ਮਾੜੀਆਂ ਨੇ। ਲੋਕਾਂ ਨੂੰ ਕਹਿੰਦੇ ਆ ਵੀ ਉੱਥੇ ਜਿਹੜੀਆਂ ਬ੍ਰੇਕਸ ਵੀ ਜਿਹੜੀਆਂ ਉਹ ਟਾਈਮ ਦੇ ਨਾਲ ਨਹੀਂ ਮਿਲ ਰਹੀਆਂ ਜਾਂ ਬਹੁਤ ਘੱਟ ਜਿਹੜੀਆਂ ਬ੍ਰੇਕਸ ਮਿਲ ਰਹੀਆਂ ਆ ਤੇ ਇੱਦਾਂ ਆ ਜਿੱਦਾਂ ਬੰਧੂਆ ਮਜ਼ਦੂਰੀ ਕਰਵਾਈ ਜਾ ਰਹੀ ਹੋਵੇ। ਰਾਸ਼ਟਰਪਤੀ ਡੋਨਲਡ ਟਰੰਪ ਉਹ ਵੀ ਐਮਾਜ਼ੋਨ ਦੇ ਖਿਲਾਫ ਰਹਿ ਕੇ ਕਿਤੇ ਨਾ ਕਿਤੇ ਜਿਹੜੇ ਉਹ ਬੋਲਦੇ ਰਹਿੰਦੇ ਆ। ਉਹ ਖਾਸ ਕਰਕੇ USPS ਨੂੰ ਲੈ ਕੇ ਜਿਹੜੇ ਉਹ ਅਕਸਰ ਗੱਲਬਾਤ ਜਿਹੜੀ ਉਹ ਕਰਦੇ ਰਹਿੰਦੇ ਆ ਵੀ ਉਸ ਦਾ ਉਹਨਾਂ ਨੇ ਬਹੁਤ ਜ਼ਿਆਦਾ ਦੁਰਉਪਯੋਗ ਕੀਤਾ ਆ। ਸੋ ਰਾਈਟ ਨਾਓ ਐਮਾਜ਼ੋਨ ਆਪਣੀ ਰੈਪੂਟੇਸ਼ਨ ਆਨਲਾਈਨ ਸੁਧਾਰਨ ਦੇ ਲਈ ਉਹਨਾਂ ਨੇ ਬੰਦੇ ਜਿਹੜੇ ਆ ਸਿਰਫ ਇਸੇ ਕੰਮ ਦੇ ਲਈ IT ਸੈੱਲ ਬੇਸਿਕਲੀ ਕਹਿ ਸਕਦੇ ਆ ਵੀ ਉਹਨਾਂ ਨੇ ਆਪਣਾ ਹੁਣ ਨਵਾਂ ਜਿਹੜਾ ਆ ਉੱਥੇ ਬਣਾਇਆ ਆ ਤਾਂ ਜੋ ਉਹਨਾਂ ਦੀ ਰੈਪੂਟੇਸ਼ਨ ਓਵਰਆਲ ਬਣੇ। ਕਿਉਂਕਿ ਜਦੋਂ ਇੱਕ ਵਾਰੀ ਰੈਪੂਟੇਸ਼ਨ ਡਾਊਨ ਹੋ ਜਾਂਦੀ ਲੋਕਾਂ ਨੇ ਚੀਜ਼ਾਂ ਜੇ ਉੱਥੋਂ ਖਰੀਦਣੀਆਂ ਬੰਦ ਕਰਕੇ ਕਿਸੇ ਹੋਰ ਪਾਸੇ ਵੱਲ ਨੂੰ ਤੁਰ ਗਏ ਤਾਂ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਐਮਾਜ਼ੋਨ ਵਾਸਤੇ ਜਿਹੜੀ ਉਹ ਆਊਗੀ। ਕਿਉਂਕਿ ਰਾਈਟ ਨਾਓ ਤਾਂ ਮਾਰਕੀਟ ਦੇ ਵਿੱਚ ਇਸ ਟਾਈਮ ਉਹ ਨੰਬਰ 1 ਜਿਹੜੇ ਚੱਲ ਰਹੇ ਨੇ ਤੇ ਉਹਨਾਂ ਨੇ ਪੂਰੇ ਈ-ਕਾਮਰਸ ਦੇ ਤੇ ਇੱਕ ਹਿਸਾਬ ਦੇ ਨਾਲ ਕਬਜ਼ਾ ਕੀਤਾ ਹੋਇਆ ਆ।
ਜਿੱਦਾਂ ਆਪਾਂ ਕਹਿੰਦੇ ਆ ਵੀ ਸਰਚ ਨਹੀਂ ਕਰਨੀ, ਆਪਾਂ ਕਹਿੰਦੇ ਆ ਵੀ ਗੂਗਲ ਕਰਨੀ ਆ ਤੇ ਜਾਂ YouTube ਦੇਖਣੀ ਆ, ਤੇ ਇਸੇ ਤਰੀਕੇ ਦੇ ਨਾਲ ਜੇ ਕੋਈ ਚੀਜ਼ ਖਰੀਦਣੀ ਆ ਤੇ ਕਹਿੰਦੇ Amazon ਤੇ ਜਿਹੜੇ ਉਹ ਚੱਲਦੇ ਆ, ਕੋਈ eBay ਦਾ ਨਾਂ ਨਹੀਂ ਲੈਂਦਾ, ਕਿਸੇ ਹੋਰ ਦਾ ਨਾਂ ਜਿਹੜਾ ਉਹ ਨਹੀਂ ਲੈਂਦੇ। ਸਿਰਫ ਇਹ ਗੱਲਾਂ ਜਿਹੜੀਆਂ ਫਿਰ ਲੋਕਾਂ ਦੇ ਮਨਾਂ 'ਚ ਪੱਕੀਆਂ ਬਹਿ ਜਾਂਦੀਆਂ ਆ। ਸੋ ਉਹ ਚੀਜ਼ ਹਟ ਨਾ ਜਾਵੇ, ਇਸ ਲਈ ਇਹਨਾਂ ਨੇ ਦੇਖੋ ਆਪਣਾ ਇੱਕ ਨਵਾਂ IT ਸੈੱਲ ਜਿਹੜਾ ਆ ਉਹ ਹੁਣ ਬਣਾਇਆ ਆ। ਜੀ ਬਿਲਕੁਲ। ਸਰੋਤਿਆਂ ਨੂੰ ਦੱਸਦੇ ਜਾਈਏ ਵੀ Amazon ਨਾਮ ਤਾਂ ਬਹੁਤ ਵੱਡਾ ਆ, ਪਰ ਜੇ ਕਿਤੇ ਤੁਸੀਂ ਗੂਗਲ ਸਰਚ ਕਰਕੇ ਦੇਖੋ ਜਿਹੜੇ ਉੱਥੇ EMPLOYEE ਕੰਮ ਕਰਦੇ ਆ ਉਹ ਬਹੁਤ ਦੁਖੀ ਆ, ਖਾਸ ਕਰਕੇ ਜਿੱਥੇ ਵੇਅਰ ਹਾਊਸਸ ਹੈਗੇ ਆ। ਕਹਿੰਦੇ ਵੀ ਮਸ਼ੀਨਾਂ ਵਾਂਗ ਉਹਨਾਂ ਤੋਂ ਕੰਮ ਲਿਆ ਜਾਂਦਾ। ਕਈ ਵਾਰੀ ਜੇ ਉਹਨਾਂ ਨੇ ਬਾਥਰੂਮ ਵਗੈਰਾ ਵੀ ਜਾਣਾ 2 ਮਿੰਟ ਦਾ ਹੀ ਦਿੱਤਾ ਜਾਂਦਾ ਟਾਈਮ, ਤੇ ਉੱਤੇ ਕਲੌਕ ਲੱਗੇ ਹੁੰਦੇ ਆ, ਕਿਉਂਕਿ ਉਹਨਾਂ ਨੇ ਜਿਹੜੇ ਪੈਕਿੰਗ ਜਿਸ ਹਿਸਾਬ ਨਾਲ ਚੱਲ ਰਹੀ ਆ, ਪੂਰਾ ਰੋਲ ਚੱਲ ਰਿਹਾ ਹੁੰਦਾ, ਤੇ ਉੱਥੇ ਲਾਈਟ ਜਗਣੀ ਸ਼ੁਰੂ ਹੋ ਜਾਂਦੀ। ਤੇ ਬਹੁਤ ਮੈਂ ਪਿਛਲੀਆਂ ਰਿਪੋਰਟਸ ਪੜ੍ਹੀਆਂ ਸੀਆਂ ਆਨਲਾਈਨ ਵੀ ਕਿਸ ਤਰ੍ਹਾਂ ਜਿਹੜੇ ਆ ਦੁਖੀ ਆ, ਤੇ ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਸੀ ਵੀ ਸਾਡਾ ਸੁਸਾਈਡ ਕਰਨ ਨੂੰ ਜਿਹੜਾ ਦਿਲ ਕਰਦਾ ਹੈਗਾ ਆ। ਸੋ ਬਹੁਤ ਵਾਰ ਲੋਕ ਸੋਚਦੇ ਆ ਵੀ ਸਾਡੇ ਏਰੀਏ 'ਚ Amazon ਦੇ ਵੱਡੇ ਵੱਡੇ ਵੇਅਰ ਹਾਊਸ ਆ ਗਏ ਤੇ ਸਾਨੂੰ ਜੌਬਸ ਮਿਲਣਗੀਆਂ, ਪਰ ਜੇ ਕੰਡੀਸ਼ਨ ਇੱਦਾਂ ਦੀ ਰਹੀ ਤੇ ਇਹ ਫਿਰ ਮਾੜੀ ਗੱਲ ਆ। ਸੋ ਇਸੇ ਕੰਡੀਸ਼ਨ ਨੂੰ ਸੁਧਾਰਨ ਦੇ ਲਈ ਉਹਨਾਂ ਨੇ ਆਨਲਾਈਨ ਤਾਂ ਕਰ ਰਹੇ ਆ, ਪਰ ਉਹ ਅੰਦਰ ਕੀ ਕੁਝ ਸੁਧਾਰ ਰਹੇ ਆ ਆਪਣੇ EMPLOYEEਆਂ ਦੇ ਲਈ, ਉਹਦੇ ਬਾਰੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਹਰਜੋਤ ਸਿੰਘ ਜੀ, ਜਿਸ ਰਫਤਾਰ ਦੇ ਨਾਲ ਇਹ ਚੀਜ਼ ਚੱਲ ਰਹੀ ਆ ਤੇ ਮੈਨੂੰ ਇੱਦਾਂ ਲੱਗਦਾ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ EMPLOYEEਆਂ ਦੀ ਜ਼ਰੂਰਤ ਵੀ ਨਹੀਂ ਪੈਣੀ। ਇਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੀਆਂ ਜ਼ਮੀਨਾਂ ਲੈ ਕੇ ਵੇਅਰ ਹਾਊਸ ਦੇ ਵਿੱਚ ਕੰਮ ਕਰਨਾ। ਰਾਈਟ ਨਾਓ ਵੀ 70 ਤੋਂ 80% ਕੰਮ ਜਿਹੜਾ ਹੈ ਉੱਥੋਂ ਦੇ ਰੋਬੋਟਸ ਜਿਹੜੇ ਆ ਉਹ ਕਰਦੇ ਨੇ। ਪੈਕੇਜ ਨੂੰ ਕਿੱਧਰ ਲੈ ਕੇ ਜਾਣਾ, ਕੀ ਕਰਨਾ, ਉਹ ਸਾਰਾ ਕੁਛ ਜਿਹੜਾ ਰੋਬੋਟਿਕ ਕੰਮ ਜਿਹੜਾ ਉਹ ਚੱਲ ਰਿਹਾ ਆ। ਬੰਦੇ ਤਾਂ ਜਿੱਥੇ ਮਾੜੀ ਮੋਟੀ ਪੈਕਿੰਗ ਕਰਨ ਵਾਲਾ ਕੰਮ ਆ ਉੱਥੇ ਜਿਹੜਾ ਉਹ ਯੂਜ਼ ਕੀਤੇ ਜਾ ਰਹੇ ਆ, ਤੇ ਉਹਨਾਂ ਦਾ ਹਸ਼ਰ ਜਿਹੜਾ ਉਹ ਇੱਦਾਂ ਦਾ ਹੈਗਾ ਆ। ਸੋ ਇਹ ਕਾਫੀ ਜਿਹੜੀ ਆ ਉਹ ਇੱਕ ਵੱਡੀ ਜਿਹੜੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਹਰਜੋਤ ਸਿੰਘ ਜੀ, ਜਿਸ ਤਰੀਕੇ ਨਾਲ ਟੈਕਨੋਲੋਜੀ ਵੱਧ ਰਹੀ ਆ, ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜੌਬਸ ਆ ਉਹ ਖਤਰੇ ਦੇ ਵਿੱਚ ਵੀ ਜਿਹੜੀਆਂ ਉਹ ਪੈਣੀਆਂ। ਹੁਣ ਬੰਦੇ ਕਹਿੰਦੇ ਯਾਰ ਚੱਲ ਐਟਲੀਸਟ ਕੰਮ ਤਾਂ ਮਿਲਿਆ, ਕਰੀ ਚੱਲੀਏ, ਪਰ ਦੁਖੀ ਜਿਹੜੇ ਉਹ ਬਹੁਤ ਨੇ। ਇੱਕ ਤਾਂ ਆਰਮੀ ਵੈਟਰਨ ਹੀ ਪਿਛਲੇ ਦਿਨਾਂ ਦੇ ਵਿੱਚ ਉਸਨੇ ਆਪਣੀ ਜਿਹੜੀ ਕਹਾਣੀ ਆ Amazon ਦੇ ਵੇਅਰ ਹਾਊਸ ਦੇ ਵਿੱਚ ਜਿੱਥੇ ਉਹ ਕੰਮ ਕਰਦਾ ਸੀ ਉਹ ਉਸਨੇ ਸੁਣਾਈ ਸੀਗੀ। ਜੀ, ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ ਜਿਹੜੀ ਕੋਰਟ ਹਾਊਸਸ ਆ ਉੱਥੇ ਜਾ ਕੇ ਆਈਸ ਵਾਲੇ ਆ ਲੋਕਾਂ ਨੂੰ ਅਰੈਸਟ ਕਰ ਲੈਂਦੇ ਆ ਉਹਨਾਂ ਦੇ ਰੈਕਡ ਦੇਖ ਕੇ। ਤੇ ਇਹ ਕੁਝ ਹੁਣ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਪਹਿਲੀ ਵਾਰੀ ਵਾਪਰਿਆ। ਸੈਕਰਾਮੈਂਟੋ ਏਰੀਏ ਦੇ ਵਿੱਚ ਪਿਛਲੇ ਹਫ਼ਤੇ ਇੱਕ ਮੈਕਸੀਕਨ ਮੂਲ ਦਾ ਜਿਹੜਾ ਪਰਸਨ ਸੀਗਾ ਉਹ ਜਦੋਂ ਪੇਸ਼ ਹੋਣ ਗਿਆ ਕੋਰਟ ਦੇ ਵਿੱਚ, ਤੇ ਆਈਸ ਵਾਲਿਆਂ ਨੇ ਉਹਨੂੰ ਜਿਹੜਾ ਆ ਉੱਥੇ ਅਰੈਸਟ ਕਰ ਲਿਆ, ਤੇ ਹੁਣ ਉਹਨੂੰ ਜਿਹੜਾ ਆ ਡਿਪੋਰਟ ਕਰਨ ਜਾ ਰਹੇ ਆ। ਤੇ ਉਹਦੇ ਜਿਹੜੇ ਅਟਾਰਨੀ ਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਰੋਂਗ ਪ੍ਰੈਸੀਡੈਂਟ ਸੈਟਅਪ ਹੋ ਰਿਹਾ ਵੀ ਹੁਣ ਇੱਥੋਂ ਹੋਇਆ ਵੀ ਕੱਲ੍ਹ ਨੂੰ ਹੋਰ ਕਿਤੇ ਵੀ ਹੋਊਗਾ। ਸੋ ਇਹ ਕੰਮ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਵੀ ਇਹ ਸ਼ੁਰੂ ਹੋ ਗਿਆ ਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮੀ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਰਹੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ